ਹੈਲੋ अस्सलाम वालेकुम नाज़रीन, तुसी वेख रहे हो साडा यूट्यूब चैनल मेरा पिंड मेरा पंजाब ते मैं तुहाडा होस्ट मुहम्मद तनवीर। नाज़रीन 1947 वेलिਆਂ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਅਸੀਂ ਪਿੰਡ ਪਹੁੰਚੇ ਜੀ, ਪਿੰਡ ਵਿੰਨੀ ਤੇ ਇੱਥੇ ਸਾਡੇ ਨਾਲ ਭਾਈ ਇੱਥੋਂ ਦੇ ਜਿਹੜੇ ਨੰਬਰਦਾਰ ਨੇ ਵਿੰਨੀ ਦੇ ਮੌਜੂਦਾ ਰਾਣਾ ਮਨਜ਼ੂਰ ਅਹਿਮਦ ਸਾਹਿਬ। ਇਹਨਾਂ ਦਾ ਸਭ ਨੂੰ ਪਹਿਲਾਂ ਮੈਂ ਬੜਾ ਮਸ਼ਕੂਰ ਹਾਂ ਜੀ, ਸਾਡੇ ਨਾਲ ਆਏ, ਇਹਨਾਂ ਨੇ ਸਾਨੂੰ ਬਜ਼ੁਰਗ ਨੂੰ ਇੱਕ ਮਿਲਾਇਆ ਤੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ। ਇਹਨਾਂ ਦੀ ਸਾਰੀ ਆਪ ਬੀਤੀ ਜਿਹੜੀ ਪੁੱਛਨੇ ਆ ਜੀ, ਇਹ ਕਿਵੇਂ ਕਿਵੇਂ ਚੜ੍ਹਦੇ ਪੰਜਾਬੋਂ ਲੈਂਦੇ ਪੰਜਾਬ ਆਏ, ਇਹ ਸਾਰੀ ਕਹਾਣੀ ਜਿਹੜੀ ਬਜ਼ੁਰਗਾਂ ਦੀ ਨੇ ਜ਼ਬਾਨੀ ਪੁੱਛਨੇ ਆ ਜੀ। अस्सलाम वालेकुम जी। वालेकुम सलाम जी। बजुर्गो की हाल है अपना? खैर है जी, शुक्र अल्लाह का। अपना नाम की है बड़ो? मेरा नाम जी अब्दुल अजीज है। अब्दुल अजीज। अब्दुल अजीज। हाँ जी। ते अपने अब्बा जी का की नाम सी जी? उमरे खान जी। उमरे खान? हाँ जी। दादा दा? दादे का नाम सी अपना रहीम खान। रहीम? हाँ। अच्छा, रहीम खान। बजुर्ग अपनी जात केड़ी? राजपूत। राजपूत केड़े राजपूत दे, मतलब गोत ताड़ी केड़ी? बरिया। बरिया राजपूत। हाँ जी। अच्छा अच्छा अच्छा, बरिया राजपूत, ठीक हो गया। बजुर्गो पिंड केड़ा जिथे बैठे आप? ये जी बिन्नी है। विन्नी। हाँ जी। तो ਇਹਦਾ ਜ਼ਿਲ੍ਹਾ ਤਹਿਸੀਲ ਕਿਹੜੀ ਆਪਣੀ? ये जी जिला पहला तो गुजरावाला थी, हुण सारा ये हफसाबाद बन गई, जिला भी तहसील भी। अच्छा, 47 टाइम गुजरावाला हाँ जी। अच्छा, उस तो बाद हाँ इत्थे तो अपना हफसाबाद पहला तहसील थी। हाँ जी। तो हुण जिला भी बन गया, तहसील भी बन गई। हाफसाबाद बन गया। हाँ जी। अच्छा अच्छा अच्छा, सही हो गया। हाँ जी। ਬਜ਼ੁਰਗੋ ਦੇ ਨਾਲ ਤੱਕ 2-4 ਪਿੰਡਾਂ ਦੇ ਨਾਮ ਦੱਸਿਆ ਜੀ, ਜਿੱਥੇ ਬੈਠੇ ਪਿੰਡ ਕਿਹੜੇ ਕਿਹੜੇ ਨਾਲ ਨਾਲ ਹੋਰ? ਇਹਦੇ ਨਾਲ ਜੀ ਇੱਕ ਤਾਂ ਪਹਿਲੇ ਨੰਬਰ ਤੇ ਮਦਰਫਿਲ ਆ ਗਿਆ। ਹਾਂਜੀ। ਦੂਸਰੇ ਨੰਬਰ ਤੇ ਜਨਾਬ ਝੱਲੀਆਂ ਵਾਲਾ ਆ ਗਿਆ। ਹਾਂਜੀ ਹਾਂਜੀ। ਤੀਸਰੇ ਨੰਬਰ ਤੇ ਜਨਾਬ ਜੱਲਣ ਆ ਗਈ। ਹਾਂਜੀ। ਤੇ ਚੌਥੇ ਨੰਬਰ ਤੇ ਸੀਓ ਗਈ। ਹਾਂਜੀ। ਧੁੰਨੀ ਹੈ ਜੀ, ਜੈਦ ਕੇ ਅੱਛਾ ਜੀ। ਹੈ ਜੀ, ਪੀਰਕੋਟ, ਮਾਂਗਟ ਹੈ ਜੀ, ਕਣੀਆਂ, ਬੜੀ ਗੱਲ ਹੈ ਬਾਤ, ਬੜੀ ਗੱਲ, ਬੜੇ ਲਵੇਰੇ ਹਾਂਜੀ ਹਾਂਜੀ ਤੇ ਨਾਨਕੋਟ ਅੱਛਾ ਅੱਛਾ ਹੈ ਜੀ। ਅੱਛਾ ਬਜ਼ੁਰਗੋ, ਆਪਣੀ ਜਦੋਂ 47 ਦੀ ਵੰਡ ਹੋਈ ਆ, ਪਾਟੋਕ ਹੋਈ ਹੈ, ਉਧਰੋਂ ਇੱਧਰੋਂ ਸਿੱਖ ਮਾਈਗ੍ਰੇਸ਼ਨ ਹੋ ਕੇ ਉਧਰ ਗਏ ਇੰਡੀਆ। ਹਾਂਜੀ। ਮੁਸਲਮਾਨ ਉਧਰੋਂ ਜਿੰਨੇ ਹਨ ਉਹ ਉਧਰੋਂ ਮਾਈਗ੍ਰੇਟ ਹੋ ਕੇ ਆਏ ਪਾਕਿਸਤਾਨ। ਹਾਂਜੀ। ਤੇ ਤੁਸੀਂ ਬਸ਼ਿੰਦੇ ਹੋ ਜਾਂ ਮਹਾਜਰ ਜੀ? ਅਸੀਂ ਤਾਂ ਜੀ ਪਹਿਲੇ ਹੁਣ ਜਦੋਂ ਉੱਥੋਂ ਉੱਜੜ ਗਏ ਫਿਰ ਤਾਂ ਮਾਜਰੇ ਬਣ ਗਏ। ਹਾਂਜੀ ਹਾਂਜੀ। ਜਦੋਂ ਤੁਸੀਂ ਉਧਰੋਂ ਆਏ ਜੇ ਨਾ? ਹਾਂ ਉਧਰੋਂ ਆਏ ਨਾ। ਹਾਂਜੀ, ਅਸੀਂ ਮਾਜਰੇ ਬਣ ਗਏ ਨਾ ਫਿਰ। ਹਾਂਜੀ ਹਾਂਜੀ। ਬਜ਼ੁਰਗੋ ਆਪਣੇ ਉਮਰ ਕਿੰਨੀ ਸੀ ਉਸ ਟਾਈਮ? ਉਮਰ ਮੇਰੀ ਕੋ 11 ਦੀ ਸਾਲ ਦੀ ਸੀ। ਤਕਰੀਬਨ 11 ਸਾਲ। 11 ਸਾਲ ਦੀ ਉਮਰ। ਸਾਰਾ ਸੰਭਾਲਾ ਤੁਹਾਨੂੰ ਉਹ ਯਾਦ ਹੈ? ਬੜਾ ਜੀ, ਮੈਨੂੰ ਬੜਾ ਪਤਾ ਹੈ। ਚੜ੍ਹਦੇ ਪੰਜਾਬ ਤੁਹਾਡਾ ਪਿੰਡ ਕਿਹੜਾ ਸੀ ਇੰਡੀਆ 'ਚ? ਉਹ ਧੂਰਕੋਟ ਸੀ। ਧੂਰਕੋਟ? ਧੂਰਕੋਟ। 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 ਹਾਂਜੀ। ਤੇ ਆਪਣਾ ਉੱਥੇ ਜ਼ਿਲ੍ਹਾ ਕਿਹੜਾ ਸੀ ਜੀ? ਜ਼ਿਲ੍ਹਾ ਜੀ ਸਾਨੂੰ ਲੁਧਿਆਣਾ ਸੀ। ਲੁਧਿਆਣਾ ਲੱਗਦਾ ਹੈ? ਹਾਂਜੀ, ਲੁਧਿਆਣਾ। ਅੱਛਾ 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 ਅੱਛਾ। ਤੇ ਤਹਿਸੀਲ ਕਿਹੜੀ ਸੀ ਆਪਣੀ ਉੱਥੇ? ਤਹਿਸੀਲ ਵੀ ਲੁਧਿਆਣਾ ਹੀ ਸੀ। ਲੁਧਿਆਣਾ। ਹਾਂਜੀ। ਕਿੰਨੀ ਕੁ ਦੂਰ ਸੀ ਆਪਣਾ ਜ਼ਿਲ੍ਹਾ? ਉਹ ਜੀ ਸਾਡੇ ਕੋਲ 8 ਮੀਲ ਦੀ ਲਾਗੇ ਸੀ ਯਾਨੀ? ਲਾਗੇ ਜੀ, 8-9 ਮੀਲ ਸੀ ਬਸ। ਬਜ਼ੁਰਗੋ ਉੱਥੇ ਆਲੇ ਦੁਆਲੇ ਦੇ ਕੋਈ ਪਿੰਡ ਦੱਸ ਦਿਆ, 2-4 ਅਗੇ ਯਾਦ ਨੇ? ਉੱਥੇ ਜੀ ਦੱਸ ਦਿੰਦੇ ਤੁਹਾਨੂੰ। ਹਾਂਜੀ ਉੱਥੇ ਜੀ ਆਲੇ ਦੁਆਲੇ ਜਿਹੜੇ ਪਿੰਡ ਨੇ ਸਾਡੇ, ਹਾਂਜੀ ਹਾਂਜੀ। ਇੱਕ ਤਾਂ ਕਾਲਖ ਸੀ। ਕਾਲਕ? ਕਾੜਕ। ਹਾਂਜੀ ਹਾਂਜੀ। ਤੇ ਦੋ ਦੇ ਨਾਲ ਸੀ ਜੜਾਹਾਂ। ਹਾਂਜੀ ਹਾਂਜੀ। ਹੈ ਜੀ। ਹਾਂਜੀ। ਜੜਾਹਾਂ ਦੇ ਨਾਲ ਸੀ ਜਨਾਬ ਰੰਗੂ ਵਾਲਾ। ਅੱਛਾ ਜੀ। ਰੰਗੂ ਵਾਲੇ ਦੇ ਨਾਲ ਸੀ ਜੀ ਲਤਾਲਾ। ਹਾਂਜੀ। ਲਤਾਲੇ ਦੇ ਨਾਲ ਜੀ ਰਸੂਲਪੁਰ ਹੈ ਜੀ। ਹਾਂਜੀ। ਰਸੂਲਪੁਰ ਦੇ ਨਾਲ ਦੀ ਛਪਾਰ। ਅੱਛਾ ਜੀ। ਛਪਾਰ ਹਾਂ ਹਾਂ ਹਾਂ। ਹੈ ਜੀ। ਤੇ ਉਸ ਤੋਂ ਬਾਅਦ ਫਿਰ ਜਨਾਬ ਘਗਰਾਣਾ ਆ ਗਿਆ ਹੈ ਜੀ। ਤੇ ਜੜਦੌਲੀ ਆ ਗਈ ਹੈ ਜੀ। ਇਹ ਪਿੰਡ ਦੇ ਲਾਗੇ ਲਾਗੇ ਹੈ ਜੀ। ਸ਼ੇਰਪੁਰ ਸਾਥੋਂ ਲੁਧਿਆਣੇ ਦੇ ਲਾਂਦੇ ਪਾਸੇ ਦੀ ਬੁੱਢੇ ਦਰਿਆ ਤੇ। ਅੱਛਾ ਅੱਛਾ ਅੱਛਾ। ਹਾਂਜੀ। ਆਪਣਾ ਪਿੰਡ ਕਿੱਡਾ ਕੁ ਵੱਡਾ ਸੀ? ਉਹ ਪਿੰਡ ਜੀ ਬਾਵਾ ਵੱਡਾ ਸੀ, ਚੋਖਾ ਵੱਡਾ ਸੀ। ਕਿੰਨੀਆਂ ਪੱਤੀਆਂ ਤੁਹਾਡੀਆਂ ਉੱਥੇ ਪਿੰਡ ਦੀ? ਉੱਥੇ ਸਾਡੀ ਜਿਹੜੀ ਪੱਤੀ ਸੀ ਨਾ, ਸਾਡੇ ਦੇ 2 ਲੰਬੜ ਤੇ ਲੰਬੜਦਾਰ ਮੁਸਲਮਾਨਾਂ ਦੇ। ਦੋਨੋਂ ਮੁਸਲਮਾਨਾਂ ਦੇ? ਦੋਨੇ ਮੁਸਲਮਾਨਾਂ ਦੇ, ਰਾਜਪੂਤਾਂ ਦੇ। ਅੱਛਾ ਜੀ। ਹਾਂਜੀ ਹਾਂਜੀ। ਹਾਂ ਹਾਂ। ਤੇ ਇੱਕ ਲੰਬੜਦਾਰ ਖਰੇ ਸਿੱਖਾਂ ਦਾ ਸੀ, ਵਿੱਚ ਸਾਡੇ ਅੱਧੇ ਸਿੱਖ ਤੇ ਹਾਂਜੀ ਤੇ ਅੱਧੇ ਮੁਸਲਮਾਨ ਤੇ। ਅੱਧਾ ਪਿੰਡ ਤੁਹਾਡਾ ਸਿੱਖਾਂ ਦਾ ਸੀ? ਅੱਧਾ ਪਿੰਡ ਸਿੱਖਾਂ ਦਾ, ਅੱਧਾ ਮੁਸਲਮਾਨਾਂ ਦਾ। ਹਾਂਜੀ। ਅੱਛਾ ਅੱਛਾ। ਹਾਂ 4 ਲੰਬੜਦਾਰ ਬਣਦੇ ਨੇ ਉਧਰ। ਉਧਰ ਇੱਕੋ ਹੀ ਲੰਬੜਦਾਰ ਸੀ ਸਿੱਖਾਂ ਦਾ। ਅੱਛਾ ਅੱਛਾ। ਸਾਡੇ ਮੁਸਲਮਾਨਾਂ ਦੇ 2 ਲੰਬੜਦਾਰ ਥੇ। ਇਹ ਟੋਟਲ 3 ਸਨ ਨੰਬਰਦਾਰ ਪਿੰਡ ਦੇ? ਹਾਂ। ਅੱਛਾ ਅੱਛਾ। ਹਾਂਜੀ। ਬਾਬੇ ਉਹ ਸਿੱਖ ਦੇ ਨੰਬਰਦਾਰ ਦਾ ਨਾਮ ਯਾਦ ਹੈ ਕੋਈ? ਹਾਂਜੀ, ਜੋਗਿੰਦਰ ਸੀ ਉਹਦਾ ਨਾਮ। ਜੋਗਿੰਦਰ? ਹਾਂ। ਜੋਗਿੰਦਰ ਸਿੰਘ। ਹਾਂ। ਅੱਛਾ ਅੱਛਾ। ਜੋਗਿੰਦਰ ਸਿੰਘ। ਅੱਛਾ ਅੱਛਾ ਅੱਛਾ। ਤੇ ਜਿਹੜੇ ਮੁਸਲਮਾਨ ਤੇ ਇੱਕ ਤਾਂ ਜਿਉਣਾ ਸੀ। ਅੱਛਾ ਜੀ। ਇੱਕ ਨਾ ਫਤਿਹ ਖਾਂ ਸੀ। ਅੱਛਾ। ਇਹ ਮੁਸਲਮਾਨ ਜਿਹੜੇ 2 ਨੰਬਰਦਾਰ ਸੀ। ਹਾਂਜੀ ਹਾਂਜੀ ਹਾਂਜੀ। ਸਹੀ ਹੋ ਗਿਆ। ਤੇ ਆਪਣੇ ਮਸਜਿਦਾਂ ਕਿੰਨੀਆਂ ਪਿੰਡ 'ਚ? ਮਸਜਿਦ ਦੀ ਜਿਹੜੀ ਸਾਡੀ ਜਿਹੜੀ ਅਸਲੀ ਮਸਜਿਦ ਦੀਆਂ ਉਹ ਸਾਡੀਆਂ 2 ਥੀਆਂ। ਹਾਂਜੀ ਹਾਂਜੀ। ਹਾਂਜੀ, ਮਸਜਿਦਾਂ 2 ਥੀਆਂ। ਅੱਛਾ ਅੱਛਾ। ਹਾਂਜੀ। ਤੇ ਬਾਬੇ ਉਹ
ਸਿੱਖਾਂ ਦੇ ਤੁਸੀਂ ਦੱਸਿਆ ਅੱਧਾ ਪਿੰਡ ਸੀ ਤਕਰੀਬਨ ਹਾਂਜੀ। ਤੇ ਮੁਸਲਮਾਨ, ਤੁਸੀਂ ਦੱਸਿਆ ਕਿ ਸਾਡਾ ਪਿੰਡ ਜਿਹੜਾ ਅੱਧਾ ਮੁਸਲਮਾਨਾਂ ਦਾ ਹਾਂ, ਬਿਲਕੁਲ ਅੱਧੇ ਬਿਲਕੁਲ। ਵਿੱਚ ਸਿੱਖ ਸਰਦਾਰ ਸਿੱਖ ਸਰਦਾਰ ਤੇ ਬਾਬੇ ਉਹਨਾਂ ਦੇ ਗੁਰਦੁਆਰੇ ਕਿੰਨੇ? ਉਹਨਾਂ ਦਾ ਇੱਕੋ ਹੀ ਗੁਰਦੁਆਰਾ ਸੀ। ਅੱਛਾ ਜੀ। ਬਾਕੀ ਜਿਹੜੇ ਸਾਧਾਂ ਦੇ ਡੇਰੇ ਦੋ ਥੇ, ਜਿਹੜੇ ਜਿੱਥੇ ਸਾਧ ਰਹਿੰਦੇ ਸੀ। ਹਾਂਜੀ ਹਾਂਜੀ। ਹੈ ਜੀ। ਹਾਂ ਹਾਂ। ਉਹ ਜਿਹੜੇ ਸਾਧ ਰਹਿੰਦੇ ਉਹ ਦੋ ਡੇਰੇ ਤੇ ਸਾਧਾਂ ਦੇ, ਅੱਛਾ ਤੇ ਗੁਰਦੁਆਰਾ ਇੱਕੋ ਹੀ ਸੀ। ਅੱਛਾ ਅੱਛਾ, ਗੁਰਦੁਆਰੇ ਇੱਕੋ ਸੀ। ਇੱਕੋ ਹੀ ਸੀ। ਸਹੀ ਸਹੀ। ਹਾਂਜੀ। ਉਹ ਗੁਰਦੁਆਰੇ ਦੇ ਨਾਲ ਖੇਲ ਬਣਾਈ ਸੀ, ਖੇਲ ਹਾਂਜੀ, ਹਾਂਜੀ। ਅੱਜ ਜਿਵੇਂ ਸਾਡੀ ਖੁੱਡੀ ਬਣੀ ਹੈ, ਹਾਂਜੀ ਹਾਂਜੀ। ਇਸ ਤਰ੍ਹਾਂ ਦੀ ਖੇਲ ਬਣਾ ਕੇ ਨਾ ਅਸੀਂ ਉੱਥੇ ਮਈਆਂ ਨੂੰ ਪਾਣੀ ਪਿਲਾਉਂਦੇ ਰਹੇ ਜਾ ਕੇ ਗੁਰਦੁਆਰੇ ਦੇ। ਅੱਛਾ, ਕਿ ਸਾਡਾ ਪਾਣੀ ਇਕੱਠਾ ਕਰਨ ਵਾਸਤੇ ਕੋਈ ਬਣਾਈ ਸੀ? ਆਹ ਉਹ ਮੇਰਾ ਪਾਣੀ ਆਮ ਹੀ ਭਰ ਦਿੰਦੇ ਸੀ ਉਹ ਸਿੱਖ। ਅੱਛਾ ਅੱਛਾ। ਚਲਾ ਕੇ ਨਾ ਹਲਟੀ, ਛੋਟੀ ਜਿਹੀ ਹਲਟੀ ਆਉਂਦੀ ਹੈ ਤੇ ਡੰਡਾ, ਉਹ ਹਲਟੀ ਚਲਾ ਕੇ ਨਾ ਉਹ ਖੇਡ ਭਰ ਦੇਣੀ। ਅੱਛਾ। ਉਹ ਫਿਰ ਮੱਝਾਂ ਨੂੰ ਤੂੰ ਵੀ ਪਿਲਾ, ਮੈਂ ਵੀ ਪਿਲਾ, ਜੋ ਮਰਜ਼ੀ ਅੱਛਾ ਪਿਲਾ। ਬਜ਼ੁਰਗੋ, ਹਾਂਜੀ। ਉਹ ਸਿੱਖ ਸਨ ਸਰਦਾਰ, ਤੁਸੀਂ ਹਾਂਜੀ। ਮੁਸਲਮਾਨ ਸੋ। ਉਹ ਇਹ ਆਂਦੇ ਨੇ ਕਿ ਮੁਸਲਮਾਨ ਨਾ ਪਿਆਣ ਸਾਡੇ ਸਿੱਖ? ਨਾ 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 ਨਾ, ਉਹ ਬਿਲਕੁਲ ਕੋਈ ਸਾਡੇ ਨਾਲ ਅਦਾਵਤਬਾਜੀ ਉਹਨਾਂ ਦੀ ਕੋਈ ਨਹੀਂ ਸੀ। ਯਾਨੀ ਕੋਈ ਰੋਕ ਟੋਕ ਨਹੀਂ ਆਂਦੇ? ਨਾ ਨਾ, ਕੋਈ ਰੋਕ ਟੋਕ। ਉਹ ਤਾਂ ਸਾਡੀ ਬੜੀ ਪੂਜਾ ਕਰਦੇ ਤੇ। ਉਹ ਤਾਂ ਮੀਆਂ ਕਰਦੇ ਥੱਕ ਜਾਂਦੇ ਤੇ। ਮੀਆਂ ਜੀ, ਹਾਂ, ਜੋ ਕਿੱਡਾ ਵੀ ਸਰਦਾਰ ਹੋਵੇ ਹਾਂਜੀ। ਉਹ ਸਾਨੂੰ ਮੀਆਂ ਜੀ ਕਰਦਾ ਸੀ। ਮੀਆਂ ਜੀ ਅਸੀਂ ਉਹਨਾਂ ਨੂੰ ਸਰਦਾਰ ਜੀ ਅੱਛਾ ਬਾਬੇ, ਉਹ ਖੱਤਰੀ ਵੀ ਆਇਆ ਸਾਂ ਉੱਥੇ? ਖੱਤਰੀਆਂ ਦੇ ਹੈ ਜੀ 3-4 ਘਰ। 3-4 ਘਰ। ਹਾਂਜੀ। ਕੋਈ ਨਾਂ ਨੂੰ ਯਾਦ ਹੋਣ ਤੁਹਾਨੂੰ ਖੱਤਰੀਆਂ ਸਿੱਖਾਂ ਦੇ? ਹਾਂਜੀ। ਦੱਸੋ ਕੋਈ ਸਾਨੂੰ। ਇੱਕ ਦਾ ਸਿੱਖ ਸੀ ਜੀ, ਇੱਕ ਦਾ ਖੱਤਰੀ ਸੀ ਬਿਰਜੂ। ਅੱਛਾ ਜੀ। ਇੱਕ ਕੈਂਥਲ। ਅੱਛਾ, ਕੈਂਥਲ। ਉਹਦਾ ਨਾਂ ਖੱਤਰੀ ਦਾ ਨਾਂ ਕੈਂਥਲ ਸੀ। ਅੱਛਾ ਜੀ। ਇੱਕ ਸੀ ਆਪਣਾ ਦੂਸਰਾ, ਉਹਦਾ ਨਾਂ ਮੇਰੇ ਮੂੰਹ ਦੀ ਆ ਫਿਰਦਾ। ਚਲੋ ਕੋਈ ਨਹੀਂ ਆਂਦਾ, ਕੋਈ ਸਿੱਖ ਦਾ ਦੱਸ ਦਿਓ ਸਿੱਖਾਂ ਦਾ। ਹਾਂ, ਕੋਈ ਗੱਲ ਨਹੀਂ, ਯਾਦ ਉਹਦਾ ਨਾਂ ਸੀ ਸਿੱਖਾਂ ਦੇ, ਕੋਈ ਯਾਦ ਨਹੀਂ, ਉਹ ਦੱਸ ਦਿਓ। ਸਿੱਖਾਂ ਦੇ ਨਾਮ ਯਾਦ ਨੇ ਮੇਰੇ। ਇੱਕ ਤਾਂ ਜੀ ਭਜਨਾ ਸੀ। ਭਜਨਾ ਸਿੰਘ ਸੀ, ਸਿੱਖ ਸੀ? ਹਾਂ, ਸਿੱਖ ਸੀ। ਅੱਛਾ ਜੀ। ਉਹਦਾ ਬਾਪ ਸੀ ਮੈਂਗਲੀ ਹੈ ਜੀ। ਹਾਂ ਹਾਂ। ਤੇ ਇੱਕ ਦੀ ਜੰਗੀਰ। ਅੱਛਾ। ਉਹਦਾ ਸੀ ਪੁੱਤ ਬੰਦ ਤੇ ਬਾਬੂ ਹੈ ਜੀ। ਤੇ ਬਾਕੀ ਇੱਕ ਬਿਸਨਾ ਸੀ। ਅੱਛਾ। ਇੱਕ ਆਪਣਾ ਜੇਨ ਚ ਵੀ ਜਾਨੀ ਨੇ ਆਉਂਦੇ, ਉਹ ਕਰਦਾ ਸੀ ਬਹੁਤ ਜਿੰਨੀ। ਹਾਂਜੀ, 75 ਸਾਲ ਦੇ ਹੋ ਗਏ ਨੇ ਜੀ। ਹਾਂ, ਬਿਲਕੁਲ। 75 ਸਾਲ ਹੋ ਗਏ। ਹਾਂ। ਇੱਕ ਨਾ ਪਾਖਰ ਸੀ। ਪਾਖਰ। ਅੱਛਾ ਅੱਛਾ। ਹਾਂ, ਇਹ ਦੋ ਭਰਾ ਤੇ। ਆਪਣੇ ਪਿੰਡ ਵਿੱਚ ਸਕੂਲ ਆ ਸੀ ਬਾਬੇ? ਹਾਂਜੀ, ਸਕੂਲ ਹੈਗਾ ਸੀ 5 ਜਮਾਤ। 5 ਜਮਾਤ? ਹਾਂਜੀ। ਜਾਂਦੇ ਰਹੇ ਸਕੂਲ ਤੁਸੀਂ? ਨਹੀਂ, ਸਾਨੂੰ ਸਕੂਲ ਦੀ ਸੋਭਾ ਨਹੀਂ ਮਿਲੀ। ਅੱਛਾ ਅੱਛਾ। ਉਹ ਜੀਆਂ ਦੀ ਥੋੜ ਹੁੰਦੀ ਸੀ, ਬਸ ਜਮਾੜਾ ਜਿਹਾ ਬੱਚਾ ਹੋਣਾ ਹੁਸ਼ਿਆਰ, ਉਹਨੂੰ ਮਾਲ ਮਗਰ ਲਾ ਦੇਣਾ, ਰੋਟੀ ਲੈ ਜਾ ਖੂਹ ਦੇ ਉੱਤੇ, ਆਹ ਲੈ ਜਾ, ਉੱਧਰ ਲੈ ਜਾ, ਇੱਧਰ ਲੈ ਜਾ। ਸਕੂਲ ਵਾਲੇ ਪਾਸੇ ਆਏ ਨਹੀਂ ਅਸੀਂ। ਹਾਂ, ਜੇ ਸਕੂਲ ਵਾਲੇ ਚਲੇ ਜਾਂਦੇ ਖਰਾ ਅਸੀਂ ਵੀ ਕੁਝ ਮਾੜੇ ਮੋਟੇ ਸਿੱਖ ਲੈਂਦੇ। ਉਦੋਂ ਚਾਚਾ ਜੀ ਉੱਥੇ ਚੜ੍ਹ ਨਹੀਂ ਹੁੰਦੇ ਸੀ ਖੂਹ ਜਿਹੜੇ? ਉਹ ਚੜ੍ਹ ਸਾਡੀ ਹੋਸ਼ ਤੋਂ ਪਹਿਲਾਂ ਚੱਲ ਗਏ ਨੇ। ਅੱਛਾ ਜੀ। ਹਾਂਜੀ। ਫਿਰ ਜਦੋਂ ਖੂਹ ਸਾਡੀ ਹੋਸ਼ ਚੱਲੇ ਨੇ ਜਾਂ ਟਿੰਡਾਂ ਚੱਲੀਆਂ ਨੇ। ਅੱਛਾ ਅੱਛਾ। ਉਹ ਜਿਹੜੇ ਚੜ੍ਹਦੇ ਉਹਨਾਂ ਵਿੱਚ ਪੈਂਦਾ ਸੀ 5 ਮਣ ਪਾਣੀ। ਉਹ ਬੜਾ ਬੰਦਾ ਜੁਰਤ ਵਾਲਾ ਉਹਨਾਂ ਨੂੰ ਫੜਦਾ ਸੀ, ਆਮ ਬੰਦਾ ਨਹੀਂ ਫੜਦਾ। ਇੱਕ ਦੇ ਵਿੱਚ 5 ਮਣ ਪੈ ਜਾਂਦੇ? ਇੱਕ ਜੋ ਹੁੰਦਾ ਸੀ ਚੜ੍ਹ ਬਣਿਆ ਸੀ, ਬੜਾ ਬੋਕਾ ਭਾਰਾ ਚੰਮਦਾ। ਹਾਂਜੀ ਹਾਂਜੀ। ਉਹ ਜਦ ਸਿੱਟਣਾ ਨਾ ਵਿੱਚ, ਉਹ ਮੇਰਾ ਮਤਲਬ 5 ਮਣ ਪਾਣੀ ਪੈਣਾ, ਤੇ ਉਹ ਫਿਰ 2 ਬਰਦਾਂ ਦੀ ਜੋੜੀਆਂ ਚੱਲਦੀਆਂ ਤੀਆਂ। ਇੱਕ ਜੋੜੀ ਇੱਧਰ ਚੱਲਦੀ ਆ, ਉਹ ਲੈ ਗਈ ਆ ਬੋਕਾ ਖਿੱਚ ਕੇ, ਦੂਈ ਤਿਆਰ ਖੜੀ ਹੈ। ਉਹ ਬੋਕਾ ਸਿੱਟਦਾ, ਦੂਈ ਨੇ ਕੀਲੀ ਪਾਤੀ, ਬੋਕਾ ਭਰ ਗਿਆ, ਫਿਰ ਖਿੱਚਣ ਗਏ। ਉਹ ਬੋਕਿਆਂ ਨਾਲ ਬੜੀ ਮਿਹਨਤ ਦੀ ਰੋਟੀ ਸੀ, ਬੜੀ ਮਿਹਨਤ ਨਾਲ ਰੋਟੀ ਮਿਲਦੀ। ਫਿਰ ਖੂਹ ਚੱਲੇ ਨੇ। ਦੇਖੇ ਆ ਜਾਂ ਸੁਣੇ ਆ? ਨਹੀਂ, ਉਹ ਮੇਰਾ ਮਤਲਬ ਉਹਨਾਂ ਦਾ ਸਮਾਨ ਤਾਂ ਦੇਖ ਲਿਆ ਬੋਕਿਆਂ ਦਾ, ਬਾਕੀ ਸਮਾਨ ਦੇਖਿਆ ਸੀ ਚੱਲਦੇ ਨਹੀਂ ਰਹੇ। ਹਾਂ, ਚੱਲਦੇ ਸੀ, ਖੂਹ ਹੀ ਦੇਖੇ ਨੇ। ਅੱਛਾ ਅੱਛਾ। ਹਾਂ। ਬਾਬੇ ਆਪਣੀ ਜ਼ਮੀਨ ਕਿੰਨੀ ਸੀ ਉੱਥੇ? ਉੱਥੇ ਜ਼ਮੀਨ ਦੀ ਸਾਡੀ ਸੀਗੀ 30 ਵਿਗੇ। 30 ਵਿਗੇ। ਅੱਛਾ ਅੱਛਾ। 30 ਵਿਗੇ। ਹਾਂਜੀ। ਆਪਣਾ ਵੀ ਖੂਹ ਤੇ ਹੋਣਾ ਜੀ ਫਿਰ? ਕੋਈ ਖੂਹ ਹੈਗੇ ਸਾਡੇ 2-3 ਖੂਹ ਤੇ ਵੱਧ ਘੱਟ ਸਾਡੇ ਖੂਹਾਂ ਸਾਰਾ ਜਿੱਸਾ ਸੀ। ਜ਼ਮੀਨ ਸੀ ਉੱਥੇ ਭਾਈਏ ਵੰਡ। ਉਹ ਆਇਆ ਖੂਹ ਦੇ ਵੀ ਆ ਕੋਈ ਜ਼ਮੀਨ ਹੈ, ਖੂਹ ਦੇ ਵੀ ਜ਼ਮੀਨ ਹੈ, ਖੂਹ ਦੇ ਵੀ ਨੇ। ਉਹ ਬਾਰੀਆਂ ਨਾਲ ਫਿਰ ਖੂਹ ਜੋੜਨਾ ਪੈਂਦਾ ਸੀ। ਅੱਛਾ ਅੱਛਾ। ਹਾਂਜੀ, ਇਹ ਹਿਸਾਬ ਸੀ। ਅੱਛਾ ਬਜ਼ੁਰਗੋ, ਤੁਹਾਡੇ ਪੂਰੇ ਪਿੰਡ ਦੇ ਵਿੱਚ ਜ਼ਮੀਨ ਕਿੰਨੀ ਸੀ? ਪੂਰੇ ਪਿੰਡ ਤਕਰੀਬਨ ਕਿੰਨੇ ਕੁ ਮਰਬੇ ਸਾਂ? ਕੋਈ ਹੈ ਕੋਈ ਗਵੇੜ? ਤੁਹਾਡੇ ਪੂਰੇ ਪਿੰਡ ਦੀ ਜ਼ਮੀਨ ਕਿੰਨੀ ਸੀ? ਪੂਰੇ ਪਿੰਡ ਦੀ 20, 30, 40, 50 ਮਰਬੇ ਕਿੰਨੀ ਹੋਣੀ ਤਕਰੀਬਨ? ਹੈ ਕੋਈ ਗਵੇੜ? ਨਹੀਂ, ਜ਼ਿਆਦਾ ਹੀ ਸੀ। ਅੱਛਾ। ਹਾਂ, ਪਿੰਡ ਸਾਡਾ ਜਿਹੜਾ ਸੀ ਨਾ, ਉਹਦੀ ਕੰਮ ਤੇ ਕੰਮ ਵੀ ਨਾ, ਮੇਰਾ ਖਿਆਲ ਕਹਿੰਦਾ ਵੀ ਜ਼ਮੀਨ ਚੋਖੀ ਸੀ। ਇੰਨੀ ਨਹੀਂ ਮੈਂ ਗਿਣੀ ਜਾਣੀ, ਮਾਲ ਚਾਰ ਦਿਨ ਦੇਖੀ ਹੋਈ ਆ, ਜੂ ਦੂਰ ਦੂਰ ਤਾਈਂ ਸੀ। ਨਾਲ ਦੇ ਪਿੰਡਾਂ ਨਾਲ ਜਾ ਲੱਗਦੀ? ਹਾਂ, ਨਾਲ ਦੇ ਪਿੰਡਾਂ ਨਾਲ ਜਾ ਲੱਗਦੀ। ਬਦਗੜ ਸਟੇਸ਼ਨ ਜਿਹੜਾ ਬਣਿਆ ਸੀ, ਜਿਹਨੂੰ ਕਹਿੰਦੇ ਸੀ ਸਟੇਸ਼ਨ ਆਪਣੇ ਛਪਾਰ ਦਾ, ਤੇ ਉਹ ਮੰਡੀ ਅਹਿਮਦਗੜ੍ਹ, ਉਹ ਸਟੇਸ਼ਨ ਧੂਰਕੋਟ ਦੀ ਜ਼ਮੀਨ ਦੇ ਵਿੱਚ ਪਿਆ ਸੀ, ਜੋਗਿੰਦਰ ਦੀ ਜ਼ਮੀਨ 'ਚ। ਅੱਛਾ ਅੱਛਾ। ਹਾਂਜੀ ਸਹੀ ਸਹੀ। ਹਾਂਜੀ, ਉਹ ਸਟੇਸ਼ਨ ਸਾਡੇ ਧੂਰਕੋਟ ਦੀ ਜ਼ਮੀਨ 'ਚ ਪਿਆ ਸੀ। ਅੱਛਾ ਬਜ਼ੁਰਗੋ, ਆਪਣੇ ਜਿੰਨੇ ਵੀ ਤੁਹਾਡੇ ਉੱਥੇ ਮੁਸਲਮਾਨ ਸਨ, ਹਾਂਜੀ, ਉਹ ਹੋ ਗਏ ਜਾਂ ਸਿੱਖ ਸਨ, ਹਾਂ। ਉਹਨਾਂ ਵਿੱਚੋਂ ਸਭ ਨੂੰ ਜ਼ਮੀਨ ਜ਼ਿਆਦਾ ਕਿਹਦੀ ਸੀ? ਆਪਣਾ ਜ਼ਮੀਨ ਜ਼ਿਆਦਾ ਸੀ ਜੀ।
ਇੱਕ ਸੂਬੇਦਾਰ ਸੀ ਸਾਡੇ, ਮੁਸਲਮਾਨ ਸੀ? ਹਾਂਜੀ, ਅੱਛਾ, ਉਹਦਾ ਨਾਮ ਸੀ ਸ਼ੇਰ ਮੁਹੰਮਦ। ਸ਼ੇਰ ਮੁਹੰਮਦ। ਹਾਂ, ਉਹਦੀ ਜ਼ਮੀਨ ਬਹੁਤੀ ਸੀ। ਅੱਛਾ ਅੱਛਾ, ਉਦੋਂ ਫਿਰ ਥੋੜ੍ਹੀ ਜ਼ਮੀਨ ਸਾਰਿਆਂ ਦੀ ਸੀਗੀ, ਯਾਨੀ ਮਰੱਬੇ ਤੋਂ ਜ਼ਮੀਨ ਵੱਧ ਉਹਦੀ ਸੀ, ਮਰੱਬੇ ਕਿਤੋਂ। ਅੱਛਾ ਅੱਛਾ ਹਾਂਜੀ, ਬਾਕੀ ਜ਼ਮੀਨ ਭਾਂਜੇ ਵੰਡ ਥੋੜ੍ਹੀ ਆਉਂਦੀ ਸੀ। ਅੱਛਾ ਅੱਛਾ ਇਸ ਤਰ੍ਹਾਂ ਦੀ ਸਿੱਖਾਂ ਦੀ ਸੀ। ਅੱਛਾ। ਹਾਂ, ਜਿਹੜੀ ਮੈਂ ਨਾਂ ਲਿਆ ਨਾ ਜੋਗਿੰਦਰ ਦਾ, ਹਾਂਜੀ ਹਾਂਜੀ। ਤੇ ਇਹਦੀ ਜ਼ਮੀਨ ਬਹੁਤੀ ਸੀ। ਹਾਂਜੀ ਅੱਛਾ ਅੱਛਾ ਅੱਛਾ, ਹਾਂਜੀ। ਸਹੀ ਹੈ। ਤੇ ਆਪਣੇ ਉਹ ਉੱਥੇ ਕੋਈ ਮੇਲਾ ਲੱਗਦਾ ਸੀ ਕੋਈ ਲਾਗੇ? ਮੇਲਾ ਜੀ ਛਪਾਰ ਦਾ ਲੱਗਦਾ ਸੀ, ਬੜਾ ਭਾਰਾ। ਅੱਛਾ। ਉਹ ਮੇਰਾ ਮਤਲਬ ਲਾਹੌਰ ਤੱਕ ਦੁਕਾਨਾਂ ਆਉਂਦੀਆਂ ਸੀ, ਦਿੱਲੀ ਤੱਕ ਦੁਕਾਨਾਂ ਆਉਂਦੀਆਂ ਸੀ। ਉਹ ਛਪਾਰ ਦਾ ਮੇਲਾ। ਦੂਰੋਂ ਉੱਥੇ ਜਾਂਦੀਆਂ ਦੁਕਾਨਾਂ ਲੱਗ? ਹਾਂਜੀ, ਦੁਕਾਨਾਂ ਦਾ ਮੇਲਾ ਹੀ ਬੜਾ ਭਾਰਾ ਲੱਗਦਾ ਸੀ ਉਹ। ਅੱਛਾ। ਹਾਂਜੀ, ਉਹਦੀ ਮੇਲੇ ਦੀ ਹੱਦ ਹੀ ਕੋਈ ਨਹੀਂ ਸੀ ਉਹ ਜ਼ਮਾਨੇ ਦੇ ਵਿੱਚ। ਅੱਛਾ ਅੱਛਾ। ਹਾਂਜੀ, ਉਹ ਮੇਰਾ ਮਤਲਬ ਦਾ ਨਾ, ਹਾਂਜੀ। ਉਹ ਮੇਲਾ ਐਡਾ ਕੁ ਹੁੰਦਾ ਸੀ, ਉਹ ਲੱਗਦਾ ਸੀ ਅੱਸੂ ਚੜ੍ਹ ਜਾਂਦਾ ਸੀ, ਭਾਦੋਂ ਖਤਮ ਹੋ ਜਾਂਦੀ ਸੀ। ਹਾਂਜੀ ਹਾਂਜੀ ਹਾਂਜੀ। ਜਾਣੀ ਹੁਣ ਮਤਲਬ ਅੱਸੂ ਆਉਂਦਾ ਨਾ, ਅੱਸੂ ਦਾ ਮਹੀਨਾ, ਅੱਸੂ ਨੂੰ ਚੜ੍ਹ ਜਾਣਾ, ਭਾਦੋਂ ਨੇ ਖਤਮ ਹੋ ਜਾਣਾ, ਉਹ ਇਹ ਦੌਰਾਨ ਦੇ ਵਿੱਚ ਮੇਲਾ ਲੱਗਦਾ ਸੀ। ਅੱਛਾ ਅੱਛਾ। ਹਾਂਜੀ, ਉਹ ਮੁੰਡਿਆ ਨਾ ਛੇੜੋ ਬੇਟਾ। ਸਹੀ ਸਹੀ। ਹੋਰ ਪੁੱਛ ਲਓ ਭਾਈ, ਜਿਹੜਾ ਕੋ ਪੁੱਛਣਾ। ਅੱਛਾ, ਤੇ ਬਜ਼ੁਰਗੋ ਤੁਹਾਡਾ ਤਾਂ ਸਿੱਖਾਂ ਦਾ ਮੁਸਲਮਾਨਾਂ ਦਾ ਉੱਥੇ ਜੇ ਆਪਸ ਚ ਰਹਿਣ ਸਹਿਣ ਕਿਵੇਂ ਦਾ ਹੈ? ਬੱਲੇ 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 ਬੱਲੇ, ਮੈਂ ਕਹਿੰਦਾ ਛੱਡ ਗੱਲ ਵੇ। ਉੱਥੇ ਤਾਂ ਭੁੱਖ ਨਹੀਂ ਸੀ ਲੱਗਦੀ ਇੰਨੀ, ਉਹ ਮਤਲਬ ਖੁਸ਼ ਰਹਿੰਦੇ ਹਰ ਵੇਲੇ, ਖੁਸ਼ੀ ਖੁਸ਼ੀ, ਮੁਹੱਬਤ ਸੀ। ਮੁਹੱਬਤ ਪਿਆਰ। ਜੇ ਸਿੱਖਾਂ ਮੁੰਡਿਆਂ 'ਚ ਖੜ ਗਏ, ਉਹਨਾਂ ਨੇ ਮੇਰਾ ਮਤਲਬ ਉੱਥੇ ਹੱਸਦਿਆਂ ਦੀ ਰਾਤ ਲੰਘ ਜਾਂਦੀ ਸੀ। ਜੇ ਮੁਸਲਮਾਨਾਂ ਸਿੱਖਾਂ ਦੇ ਮੁੰਡੇ ਆ ਗਏ ਨੇ, ਉਹਨਾਂ ਦੀ ਮੁਸਲਮਾਨਾਂ ਨਾਲ ਪਿਆਰ ਬੜਾ ਸੀ। ਯਾਨੀ ਫਰਕ ਮਹਿਸੂਸ ਨਹੀਂ ਕਰਦੇ? ਫਰਕ ਮਹਿਸੂਸ ਨਾ ਜੀ ਨਾ, ਫਰਕ ਉਹ ਜਿਹੜੇ ਕੁਰਬਾਨੀ ਅਸੀਂ ਕਰਦੇ ਸੀ ਨਾ, ਹਾਂਜੀ, ਉਹਨਾਂ ਨੇ ਚੋਰੀ ਸਾਡੇ ਕੋਲ ਆ ਕੇ ਗੋਸ਼ਤ ਖਾ ਕੇ ਜਾਣਾ ਕੁਰਬਾਨੀ ਦਾ। ਅੱਛਾ। ਬੱਕਰੇ ਹਲਾਲ, ਉਸ ਵੇਲੇ ਬੱਕਰਾ ਹਲਾਲ ਹੁੰਦਾ ਸੀ ਆਮ। ਹਾਂਜੀ, ਹਾਂ, ਜਿਹੜਾ ਬੜਾ ਗੋਸ਼ਤ ਨਹੀਂ ਸੀ ਹੁੰਦਾ, ਬੱਕਰਾ ਹਲਾਲ ਹੁੰਦਾ ਸੀ। ਉਹਨਾਂ ਨੇ ਚੋਰੀ ਆ ਕੇ ਨਾ ਗੋਸ਼ਤ ਖਾ ਕੇ ਜਾਣਾ। ਉਹਨਾਂ ਨੇ ਕਦੇ ਯਾਰ ਛੱਡੋ, ਤੁਸੀਂ ਗੋਸ਼ਤ ਲਿਆਓ ਖਾਈਏ। ਸਹੀ ਸਹੀ। ਸਾਡੀ ਗੱਲ ਮੈਂ ਉਹਨਾਂ ਵਿੱਚ ਕੋਈ ਨਿਵਰਤ ਨਹੀਂ। ਜਿਹੜੀ ਮੈਂ ਕਹੇ ਨਾ ਕਾਲਖ, ਹਾਂ ਹਾਂ। ਉਹ ਕਾਲਖ ਦਾ ਇੱਕ ਬੰਦਾ ਨਾ ਇੱਥੇ ਲੈਣ ਆਉਂਦਾ ਆਪਣਾ ਬੰਦਾ ਝੂੜਕਾਣਿਓ। ਅੱਛਾ। ਝੂੜਕਾਣਿਓ ਬੰਦਾ ਲੈਣ ਆਉਂਦਾ ਕਾਲਖ ਦਾ ਬੰਦਾ, ਤੇ ਉਹਨੂੰ ਕਿਤੇ ਮੇਰਾ ਨਾ ਉਹਦਾ ਪ੍ਰੋਗਰਾਮ ਸੁਣ ਲਿਆ ਉਹਨੇ। ਅੱਛਾ। ਉਹਨੇ ਫਿਰ ਚੇਚਾ ਬੰਦੇ ਕੱਢੇ ਇਹਦੇ ਕੋਲੇ, ਆਪਣੇ ਕੋਲ ਫੌਜੀ ਕੋਲੇ। ਅੱਛਾ। ਤੇ ਉਹ ਬੰਦੇ ਨੇ ਮੈਨੂੰ ਮਿਲਾਇਆ ਯਾਰ, ਜਿਹੜਾ ਕਾਲਖ ਦਾ ਨਾਂ ਲੈਂਦਾ ਸੀ। ਉਹ ਫਿਰ ਮੈਨੂੰ ਸੱਦ ਕੇ ਲਿਆ ਫੌਜੀ। ਅੱਛਾ। ਮੈਂ ਫਿਰ ਉੱਥੇ ਗਿਆ। ਮੈਂ ਫਿਰ ਉਹਦਾਂ ਗੱਲਾਂ ਬਾਤਾਂ ਕਿਤੇ ਕਹਿੰਦਾ ਯਾਰ, ਹੁਣ ਤੂੰ ਬੈਠਾ ਸਾਡੇ ਕੋਲ ਦੂਰ ਹੈ, ਪਰ ਤੇਰੀਆਂ ਗੱਲਾਂ ਸੁਣ ਕੇ ਸਾਨੂੰ ਬੜਾ ਸਵਾਦ ਆਇਆ, ਤੇ ਤੂੰ ਮੇਰਾ ਮਤਲਬ ਬਾਰਡਰ ਤੇ ਅੱਜ ਮੈਂ ਤੈਨੂੰ ਚੁੱਕ ਕੇ ਲੈ ਜਾਈਏ। ਮੈਂ ਕਿਹਾ ਹੁਣ ਆਉਣ ਜੋਗਾ ਮੈਂ ਬਾਰਡਰ ਤੇ ਨਹੀਂ ਹੈ, ਉਹ ਵੇਲਾ ਬੀਤ ਗਿਆ। ਮੈਂ ਕਿਹਾ ਬਾਰਡਰ ਵਾਲਾ ਜੇ ਮੈਂ ਤੁਹਾਡੇ ਹਾਣੀ ਹੋਣੀ ਸਿੱਖਾਂ ਦੇ ਹੱਥੋਂ ਯਾਰ ਬਿਲ ਤੁਹਾਡੇ ਹਾਨ ਦੇ ਉਸ ਟਾਈਮ ਜਿਹਦਾ ਨਾਂ ਯਾਦ ਹੋਵੇ ਕਿਸੇ ਦਾ? ਉਹ ਜੀ ਹੁਣ ਵਿਚਾਰੇ ਮਰ ਮੁੱਕ ਗਏ। ਹਾਣੀ ਜਿਹੜੇ ਗੁਰਚਰਨ ਸੀ, ਉਹ ਇੱਥੇ ਆ ਗਿਆ ਭੈਣ ਚੋਦ ਕੈਨੇਡਾ 'ਚ। ਅੱਛਾ ਅੱਛਾ ਅੱਛਾ। ਹਾਂ, ਉਹਦੇ ਨਾਲ ਸੀ। ਹਾਂਜੀ, ਤੇ ਬਾਕੀ ਉਹ ਮੁੰਡਾ ਬੜਾ ਚੰਗਾ ਸੀ, ਖੇਡੇ ਖੁੱਡੇ ਰਹਿੰਦੇ। ਉਹ ਫਿਰ ਉਹ ਕੈਨੇਡਾ ਚਲਾ ਗਿਆ, ਉਹ ਵੀ ਫੌਤ ਹੋ ਗਿਆ। ਉਹਦੀ ਫੋਟੋ ਵੀ ਮੇਰੇ ਕੋਲ ਆ ਗਈ, ਗੱਲਾਂ ਵੀ ਆ ਗਈਆਂ ਉਹਦੀ ਸਾਰੀਆਂ। ਹੁਣ ਉਹਦੇ ਮੁੰਡੇ ਨੇ ਇੱਥੇ, ਉਹਨਾਂ ਦਾ ਤੁਹਾਡਾ ਸਿਆਣੀ ਹੈ? ਹਾਂ। ਫਿਰ ਇੱਕ ਬੰਦਾ ਸੀ ਇੱਥੇ ਆਪਣਾ ਆਇਆ ਇੰਗਲੈਂਡ ਦੇ ਵਿੱਚੋਂ। ਹਾਂਜੀ ਹਾਂਜੀ। ਉਹਨੂੰ ਪਤਾ ਲੱਗਿਆ ਵੀ ਧੂਰਕੋਟ ਦਾ ਮੁੰਡਾ ਹੈ, ਬੰਦਾ ਹੈ, ਤੇ ਇਹ ਮੇਰਾ ਮਤਲਬ ਹੈ ਇਹਦਾ ਪ੍ਰੋਗਰਾਮ ਆਇਆ ਪੰਜਾਬ ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ। ਹਾਂ ਹਾਂ। ਉਹ ਫਿਰ ਨਾ ਮੈਨੂੰ ਚੇਚਾ ਵਿਚਾਰਾ ਮਿਲਣ ਆਇਆ ਇੱਥੇ, ਸਰਜੀਤ। ਹਾਂ ਹਾਂ। ਉਹਦਾ ਨਾਮ ਸਰਜੀਤ ਸੀ। ਉਹ ਫਿਰ ਮੈਨੂੰ ਮਿਲਣ ਆਇਆ, ਉਹਨੇ ਮੈਨੂੰ ਸੱਦਿਆ ਇਮਨਾਬਾਦ ਵੀ ਮੈਂ ਇੱਥੇ ਆਇਆ ਤੇ ਮੈਨੂੰ ਆ ਕੇ ਮਿਲ ਜ਼ਰੂਰ। ਫਿਰ ਅਸੀਂ ਇੱਥੇ ਗੱਡੀ ਇਮਨਾਬਾਦ ਗਏ। ਉਹਨੂੰ ਜਿਉਂ ਜੱਫੀ ਪਾ ਕੇ ਰੋਣ ਲੱਗਿਆ, ਰੋਈ ਜਾਵੇ। ਕਹਿੰਦਾ ਯਾਰ ਅਸੀਂ ਤਾਂ, ਕਹਿੰਦਾ ਸਾਡੇ ਕੋਲ ਤਾਂ ਹੋ ਗਈਆਂ ਗਲਤੀਆਂ। ਮੈਂ ਕਿਹਾ ਕੀ ਹੋ ਗਿਆ? ਉਹ ਵਿਚਾਰਾ ਬੜਾ ਉੱਥੇ ਮੈਨੂੰ ਮਿਲਿਆ, ਰੋਂਦਾ ਰਿਹਾ। ਤੁਹਾਡੇ ਪਿੰਡ ਕਬੱਡੀ ਖੇਡਦੇ ਹਾਂ ਬਾਬੇ? ਹਾਂਜੀ, ਕਬੱਡੀ ਖੇਡਦੇ ਸੀ ਸਿੱਖ। ਹਾਂਜੀ। ਮੁਸਲਮਾਨ ਐਵੇਂ ਮਸ਼ਹੂਰ ਹੈ ਕੋਈ ਸਿੱਖ ਕਬੱਡੀ ਖੇਡਦਾ ਤੁਹਾਡੇ ਪਿੰਡ ਦਾ, ਜਾਂ ਮੁਸਲਮਾਨ ਚੱਲ ਹੋਏ ਉੱਥੋਂ ਦਾ? ਮੁਸਲਮਾਨ ਜਿਹੜਾ ਬਾਂਹ ਫੜਦਾ ਹੋਵੇ, ਸੁਹਾਗਾ ਚੁੱਕਦਾ ਹੋਵੇ, ਪੜੱਥਾ ਖੇਡਦਾ ਹੋਵੇ, ਕੋਈ ਗੱਤਕਾ, ਕੋਈ ਦੱਸੋ ਕੋਈ ਗੱਲ ਹੈ ਮੈਨੂੰ, ਕੋਈ ਹੈ ਸੀ ਵੱਡਿਆਂ ਦੀ? ਇੱਕ ਜੀ ਬੰਦ ਸੀ ਮੁੰਡਾ। ਅੱਛਾ। ਜਗੀਰ ਦਾ। ਅੱਛਾ ਜੀ। ਇੱਕ ਉਹ ਕਬੱਡੀ ਖੇਡਦਾ ਸੀ, ਆਪਣੀ ਪਦਮਾਨੀ ਕਰਦਾ ਸੀ। ਅੱਛਾ ਅੱਛਾ। ਇੱਕ ਉਹਦਾ ਭਰਾ ਸੀ ਬਾਬੂ ਸੀ ਉਹਦਾ ਨਾਮ? ਬਾਬੂ ਨਾ, ਉਹ ਵੀ ਖੇਡਦਾ ਸੀ। ਸਿੰਘ ਸਨ, ਸਰਦਾਰ ਸਨ? ਸਰਦਾਰ ਸੀ। ਅੱਛਾ ਜੀ। ਤੇ ਇੱਧਰ ਜਿਹੜੇ ਮੁਸਲਮਾਨ ਤੇ ਇੱਕ ਤਕੀ ਸੀ ਇੱਥੇ, ਉਹ ਬੈਠੇ ਨੇ ਆ ਭਾਈ ਕੇ ਮਾਟਮ, ਉਹ ਵਿਚਾਰਾ ਫੌਤ ਹੋ ਗਿਆ। ਅੱਛਾ ਅੱਛਾ। ਉਹ ਤਕੀ ਜਿਹੜਾ, ਉਹ ਵੀ ਪਦਮਾਨ ਸੀ। ਇੱਕ ਉਹ ਪੂਰੀ ਸੀ ਜਲਾਹਾ ਜਾਤ ਦਾ, ਉਹ ਵੀ ਬੜਾ ਪਦਮਾਨ ਮੰਨਿਆ, ਪਰ ਬੰਨਿਆ ਪਟਿਆਲੇ ਵਾਲੇ ਰਾਜੇ ਦੇ ਪਦਮਾਨਾਂ ਨਾਲ ਕੁਸ਼ਤੀਆਂ ਕਰਦਾ ਰਿਹਾ। ਅੱਛਾ ਜੀ। ਹਾਂਜੀ। ਤੇ ਦੂਸਰੇ ਨੰਬਰ 'ਤੇ ਜੀ ਹੁਣ ਹਾਵਾਂ ਤੋਂ ਮੈਂ ਬੜੀ ਸੀ ਉੱਥੇ। ਹੁਣ ਉਹ ਤਾਂ ਮੇਰਾ ਮਤਲਬ ਮੰਡੀਰ ਦਾ ਕੀ ਬੰਦਾ ਨਾਂ ਲਵੇ। ਹਾਂਜੀ, ਇੱਕ ਅਲੀ ਮੁਹੰਮਦ ਸੀ, ਇੱਕ ਖੁਸ਼ੀ ਮੁਹੰਮਦ ਸੀ। ਹਾਂਜੀ, ਤੇ ਇੱਕ ਮੁਨਸ਼ੀ ਸੀ। ਇਸ ਤਰ੍ਹਾਂ ਦੇ ਕਈ ਬੰਦੇ ਸੀ ਕਿ ਜਿਹੜੇ ਮਤਲਬ ਖੇਡਾਂ ਖੇਡਦੇ ਸੀ। ਅੱਛਾ ਅੱਛਾ। ਹਾਂਜੀ।
ਸਹੀ ਹੈ। ਇੱਕ ਪਦਮਾਨ ਸਾਡੇ ਹੋਰ ਸੀ ਬੜਾ ਭਾਰਾ, ਸ਼ਹਿਜ਼ਾਦਾ ਗੁੱਜਰ, ਉਹ ਵੀ ਵਿਚਾਰਾ ਸਾਡੇ ਹੁੰਦੇ ਹੀ ਫੌਤ ਹੋ ਗਿਆ ਉੱਥੇ ਉੱਥੇ ਫੌਤ ਹੋਇਆ ਸੀ? ਉੱਥੇ ਹੀ ਫੌਤ ਹੋ ਗਿਆ ਜੀ। ਅੱਛਾ ਜੀ। ਹਾਂਜੀ। ਬਜ਼ੁਰਗੋ ਆਪਣੇ ਉੱਥੇ ਕੋਈ ਇਹਨਾਂ ਟੈਂਪਲ ਕੋਈ ਨਹੀਂ ਸੀ ਜਿਹਨੂੰ ਅਸੀਂ ਕਿੰਨੇ ਮੰਦਿਰ ਕਹਿੰਦੇ ਆ? ਆਹੋ। ਖੱਤਰੀਆਂ ਮੰਦਿਰ ਵੀ ਆਇਆ ਸੀ ਪਿੰਡ 'ਚ ਕਿ ਨਹੀਂ? ਨਹੀਂ, ਮੰਦਿਰ ਉੱਥੇ ਕੋਈ ਨਹੀਂ ਸੀ ਸਾਡੇ ਪਿੰਡ 'ਚ। ਅੱਛਾ ਜੀ। ਫਿਰ ਮੰਦਿਰ ਕੋਈ ਮਾਤਾ ਰਾਣੀ ਕੋਈ ਨਹੀਂ ਉਹਨਾਂ ਦੀ ਉਹ ਜਿਹੜੀ? ਮਾਤਾ ਰਾਣੀ ਉਹਨਾਂ ਦੀ ਹੈਗੀ ਸੀ ਇੱਕ। ਅੱਛਾ, ਉਹ ਹੈਗੀ ਸੀ। ਹਾਂ, ਉਹ ਮਾਤਾ ਰਾਣੀ ਐਡੀ ਨਹੀਂ ਖਾਸ ਕਰਕੇ ਪੂਜਾ ਕਰਦੇ ਸੀ ਉਹ। ਅੱਛਾ। ਨਾ, ਇੱਕ ਸਾਧਾਂ ਦੇ ਡੇਰੇ ਲੋਕ ਨੇ ਨਾ ਜਿਹੜੇ, ਉਹ ਸਾਧਾਂ ਦੇ ਡੇਰੇ ਜਾ ਕੇ ਨਾ ਬਹਿੰਦੇ ਤੇ ਜਾ ਕੇ ਬਹੁਤੇ ਸਾਧਾਂ ਦੇ ਡੇਰੇ ਨਹੀਂ ਮੰਨਦੇ ਸਾਧਾਂ ਨੂੰ। ਬਾਬੇ ਆਪਣਾ ਪਿੰਡ ਜ਼ਿਆਦਾਤਰ ਕੱਚਾ ਸੀ ਕਿ ਪੱਕਾ ਸੀ? ਉਹਦੇ ਵਿੱਚ ਕੋਈ ਜਿਹੜੇ ਚੰਗੇ ਘਰ ਦੇ ਉਹਨਾਂ ਦੇ ਕੋਈ ਪੱਕੇ ਤੇ, ਬਾਕੀ ਕੱਚੇ ਹੀ ਤੇ। ਜ਼ਿਆਦਾਤਰ ਕੱਚੇ ਹੋਣੇ ਨੇ। ਹਾਂ, ਜ਼ਿਆਦਾਤਰ ਕੱਚੇ ਤੇ, ਬਾਕੀ ਚੰਦ ਜਿਹੜੇ ਨੇ ਚੰਦ ਪੱਕੇ ਤੇ। ਹਾਂਜੀ, ਘਰ ਕੱਚੇ ਹਨ ਤੇ ਬੰਦੇ ਬੜੇ ਪੱਕੇ ਸਨ। ਬੰਦੇ ਬੜੇ ਪੱਕੇ ਸਨ। ਹਾਂਜੀ, ਹੁਣ ਘਰ ਪੱਕੇ ਬਣ ਗਏ ਲੇਕਿਨ ਬੰਦੇ ਐਵੇਂ ਆ। ਬੰਦੇ ਐਵੇਂ ਨੇ ਕਾਫੂ ਸੀ। ਹਾਂਜੀ ਹਾਂਜੀ ਹਾਂਜੀ। ਹਾਂਜੀ ਬਿਲਕੁਲ। ਹਾਂਜੀ। ਤੇ ਹੋਰ ਕੋਈ ਗੱਲਬਾਤ ਉੱਥੋਂ ਦੀ ਤੁਹਾਡੇ ਪਿੰਡ ਦੇ ਕੋਈ ਸਿੱਖਾਂ ਸਰਦਾਰਾਂ ਦੀ ਸੁਣਾਓ ਸਾਨੂੰ, ਕੋਈ ਹੈ ਕੋਈ ਯਾਦ, ਕੋਈ ਐਵੇਂ ਦਾ ਵਾਕਿਆ ਕੋਈ ਸੁਣਾਓ ਸਿੱਖਾਂ ਨਾਲ ਕੋਈ? ਉੱਥੇ ਇਹ ਦੱਸੋ ਕਿ ਤੁਹਾਡੇ ਪਿੰਡ ਤਕੀਆ ਜਾਂ ਜਿਵੇਂ ਹੁੰਦਾ ਨਹੀਂ ਇੱਥੇ ਆਪਣਾ ਬੈਠਕ ਜਾਂ ਮੈਨੂੰ ਪਤਾ, ਮੈਂ ਸਮਝਦਾ। ਹੈ ਸੀ ਪਿੰਡ 'ਚ ਕੋਈ ਉੱਥੇ? ਤਕੀਏ ਸਾਡੇ ਦੋ ਸੀ। ਅੱਛਾ। ਸਾਡੇ ਪਿੰਡ ਦੇ ਵਿੱਚ ਅੱਛਾ ਜੀ। ਇੱਕ ਮੰਜਾਂ ਦਾ, ਅਸੀਂ ਦੋ ਪੱਤੀਆਂ ਸਾਡੀਆਂ, ਇੱਕ ਮੰਜਾ ਪੱਤੀ ਸੀ, ਇੱਕ ਬਰਿਆਹਾਂ ਪੱਤੀ ਸੀ। ਬਰਿਆਹਾਂ ਪੱਤੀ। ਇੱਕ ਬਰਿਆਹਾਂ ਦਾ ਜਿਹੜਾ ਤਕੀਆ ਬੱਕਰਾ ਸੀ। ਹਾਂਜੀ। ਮੰਜਾਂ ਦਾ ਜਿਹੜਾ ਭਾਈ ਕੇ ਮਟਮ ਬੈਠੇ ਅੰਬਟੂ ਨੂੰ ਬੈਠੇ ਨੇ, ਇਹਨਾਂ ਦਾ ਤਕੀਆ ਬੱਕਰਾ ਸੀ। ਅੱਛਾ ਅੱਛਾ। ਹਾਂਜੀ। ਤੇ ਉਹਨਾਂ ਦਾ ਦਰਵਾਜ਼ਾ ਦੇ ਸਿੱਖਾਂ ਦਾ, ਉਹ ਜੋ ਦਰਵਾਜ਼ਾ ਸੀ ਉਹਨਾਂ ਦਾ ਜਾਣੀ ਉਹ ਬੜਾ ਬਾਵਾ ਬਣਿਆ ਦੇ ਵਿੱਚ ਗੱਡੇ ਲੰਘ ਜਾਂਦੇ ਜੁੱਪੇ ਚ ਪਾਏ। ਅੱਛਾ, ਐਡਾ ਵੱਡਾ ਸੀ? ਐਡਾ ਵੱਡਾ ਦਰਵਾਜ਼ਾ ਸੀ। ਹਾਂ ਹਾਂ। ਉੱਥੇ ਹੀ ਗਾਉਣ ਵਜਾਉਣ ਹੁੰਦਾ ਸੀ, ਉੱਥੇ ਜੰਜਾਂ ਉੱਤਦੀਆਂ ਸਿੱਖਾਂ ਦੀਆਂ, ਉੱਥੇ ਮਤਲਬ ਜੋ ਵੀ ਹੁੰਦਾ ਦਰਵਾਜ਼ੇ 'ਚ ਹੀ ਹੁੰਦਾ ਸੀ। ਹਾਂ ਹਾਂ। ਹਾਂਜੀ। ਚੰਗੀ ਬਹੁਤ ਜਗ੍ਹਾ ਵਾਲੀ ਹੋਣੀ? ਬੜੀ ਜਗ੍ਹਾ ਦੀ, ਮੂਹਰੇ ਵੀ ਜਗ੍ਹਾ ਬੜੀ ਪਈ, ਦਰਵਾਜ਼ਾ ਹੀ ਬੜਾ ਸੀ, ਇਸ ਤਰ੍ਹਾਂ ਰਾਹ ਵਿੱਚੋਂ ਗੁਜ਼ਰਦਾ ਸੀ। ਅੱਛਾ। ਇਹਦੇ ਵਿੱਚੋਂ ਜਿਵੇਂ ਨਾ ਇਹਦੇ ਵਿੱਚ ਆਪਣਾ ਹਰ ਛੇ ਲੰਘਦੀ ਗੱਡੇ ਗੁੱਡੇ ਸਮਝ ਲੱਗ ਗਈ, ਬਹੁਤ ਵੱਡਾ ਸੀ। ਵੱਡਾ ਦਰਵਾਜ਼ਾ ਸੀ। ਹਾਂਜੀ। ਕਿ ਉਹ ਜਿਹੜੇ ਬੰਦੇ ਸੀ, ਉਹ ਜ਼ਿਮੀਦਾਰ ਜੇ ਬੰਦੇ ਤੇ ਜੱਟ ਕੇ ਜੇ ਐਡੀ ਸ਼ੋਰ ਸ਼ਰਾਬੇ ਵਾਲੇ ਬੰਦੇ ਨਹੀਂ ਸੀ। ਹਾਂਜੀ। ਕੋਈ ਚੰਦ ਬੰਦਾ ਸ਼ਰਾਬ ਪੀਂਦਾ ਸੀ ਉਹਨਾਂ ਸਿੱਖਾਂ ਦਾ, ਕੋਈ ਆਮ ਨਹੀਂ ਸਿੱਖਾਂ ਦੇ ਪੀਂਦੇ। ਬਾਕੀ ਮਿਹਨਤ ਕਰਦੇ ਤੇ ਲੋਕ, ਉਹ ਬਹੁਤ ਸਾਰੇ ਮਿਹਨਤੀ ਲੋਕ ਤੇ, ਮਿਹਨਤੀ ਲੋਕ ਤੇ ਆਪਣੇ ਕੰਮ ਨਾਲ ਖਿਆਲ ਸੀ, ਐਡੇ ਸ਼ੋਰ ਸ਼ਰਾਬੇ ਨਾਲ ਖਿਆਲ ਨਹੀਂ ਸੀ। ਜੋ ਆਪਣੇ ਮੱਝਾਂ ਰੱਖੀਆਂ ਹੋ ਤੇ ਕਿ ਨਹੀਂ? ਮੱਝਾਂ ਹੈਗੀਆਂ ਸਾਡੇ ਕੋਲ ਜੀ। ਅੱਛਾ। ਹਾਂ। ਪਿੰਡ 'ਚ ਹਵੇਲੀ ਭੁੱਲੀ ਬਣਾਈ ਸੀ? ਹਾਂ, ਨਹੀਂ ਹਵੇਲੀਆਂ ਪਹਿਲਾਂ ਪਿੰਡਾਂ 'ਚ ਨੇ, ਫਿਰ ਅਸੀਂ ਹਵੇਲੀਆਂ ਜਿਹੜਾ ਉਜੜਿਆ ਨਾ, ਫਿਰ ਹਵੇਲੀਆਂ ਸਾਡੇ ਬਾਹਰ ਅਸੀਂ ਬਣਾਉਣੀਆਂ ਸੀ ਸਾਲ ਕੁ ਪਹਿਲਾਂ। ਅੱਛਾ ਅੱਛਾ। ਹਾਂ, ਫਿਰ ਜਿਵੇਂ ਆਹ ਹਵੇਲੀ ਬਣੀ ਨਾ, ਇਸ ਤਰ੍ਹਾਂ ਹਵੇਲੀ ਬਣਾ ਕੇ ਨਾ ਫਿਰ ਉੱਥੇ ਹੀ ਰਹਿ ਗਈ ਉਹ ਗੱਲਬਾਤ। ਅੱਛਾ। ਹਾਂਜੀ। ਤੇ ਬਾਬੇ ਆਪਣਾ ਸਿੱਖਾਂ ਨਾਲ ਕੋਈ ਵਰਤੋਂ ਭਾਜੀ ਐਸੀ ਐਵੇਂ ਦੀ ਮੁਸਲਮਾਨਾਂ ਦੀ ਕੋਈ ਸ਼ਾਦੀ ਵਿਆਹਾਂ ਤੇ ਜਾਣਾ? ਬੜੀ ਅੱਛਾ। ਸਿੱਖਾਂ ਨਾਲ ਜਿਹੜੇ ਪਿਆਰ ਵਾਲੇ ਬੰਦੇ ਸੀ ਉਹਨਾਂ ਦੀ ਜੰਜ ਚੜ੍ਹਦੇ ਸੀ, ਉਹ ਸਾਡੀ ਜੰਜਾਂ ਚੜ੍ਹਦੇ ਸੀ। ਅੱਛਾ ਅੱਛਾ। ਜਾਂਦੇ ਹਮ ਸੱਦਦੇ ਇੱਕ ਦੂਜੇ? ਹਾਂਜੀ, ਸੱਦਦੇ। ਜਿਵੇਂ ਤੇ ਸਾਈਆਂ ਨੂੰ ਸੱਦ ਲਈ ਜਾਂ ਬਿਲਕੁਲ। ਨਹੀਂ, ਨਾਲ ਬਹਿ ਕੇ ਰੋਟੀ ਖਾਂਦੇ ਤੇ ਉਹ। ਅੱਛਾ। ਕੋਈ ਗੱਲ ਹੀ ਨਹੀਂ ਸੀ। ਯਾਨੀ ਉਹ ਕੋਈ ਨਹੀਂ ਸੀ ਹੈ ਕੋਈ? ਨਾ ਕੋਈ ਗੱਲ ਨਹੀਂ। ਨਾ ਉਹ ਕੋਲ ਸਿੱਖਾਂ ਨੂੰ ਰੋਟੀ ਬੱਕਰੀ ਨਹੀਂ ਦਿੰਦੇ ਤੇ, ਉਹ ਸਿੱਖ ਤਾਂ ਸਾਡੇ ਨਾਲ ਸੰਗੰਦੇ ਤੇ। ਹਾਂਜੀ। ਉਹ ਆ ਨਹੀਂ ਸੀ ਚੀਜ਼ ਵੀ ਮਤਲਬ ਝਟਕਾ ਕਰਕੇ ਖਾ ਲਿਆ ਨਾ, ਉਹ ਬੜਾ ਗਰੇਜ ਕਰਦੇ ਤੇ। ਕੋਈ ਅਸੀਂ ਸੁਣੀ ਨਹੀਂ ਸੀ ਗੱਲ ਉਹਨਾਂ ਦੇ ਮੂੰਹੋਂ ਵੀ ਅਸੀਂ ਕੁਹਾੜੀ ਮਾਰ ਕੇ ਟੋਕਾ ਮਾਰ ਕੇ ਹਲਾਲ ਕਰਿਆ ਨਾ। ਉਹਨਾਂ ਨੇ ਇੱਕ ਬਹੁਤੀ ਗੱਲਾਂ ਨਾ ਕੁੱਕੜ ਕਿਤੇ ਕਰਕੇ ਖਾ ਲਿਆ ਜਾਂ ਬੱਕਰਾ ਹਲਾਲ ਕਰਨਾ, ਉਹਨਾਂ ਨੇ ਤਕਬੀਰ ਫੇਰ ਕੇ, ਉਹਨਾਂ ਨੇ ਆਪਣੀ ਤਕਬੀਰ ਫੇਰਨੀ ਹੈ ਗੁਰੂ ਨਾਨਕ ਦੀ, ਉਹਨਾਂ ਨੇ ਕਰਨਾ ਆਪਣੇ ਮਜ਼ਹਬ ਦੇ ਵਿੱਚ ਨਾ ਗੁਰੂ ਨਾਨਕ ਦੀ। ਲੇਕਿਨ ਕਰਦੇ ਤਕਬੀਰ ਸਾਂ? ਕਰਦੇ ਤਕਬੀਰ ਸੀ। ਯਾਨੀ ਉਹ ਨਾ ਕੋਈ ਗੱਲਬਾਤ ਨਹੀਂ। ਅੱਛਾ ਅੱਛਾ ਅੱਛਾ। ਇਹ ਜਿਹੜੇ ਘਗਰਾਣਾ ਸੀ ਨਾਲ ਸਾਡੇ ਪਿੰਡ ਨਾ ਘਗਰਾਲਾ, ਹਾਂਜੀ, ਉਹਦੇ ਸਰਦਾਰ ਪਿੰਡ ਬੜੇ ਤੇ। ਅੱਛਾ। ਉਹ ਪਿੰਡ ਸਾਰਾ ਸਰਦਾਰਾਂ ਦਾ ਸੀ। ਹਾਂਜੀ। ਤੇ ਉਹਨਾਂ ਦੀ ਬਲਕਣ ਅਸੀਂ ਲੋਕ ਜਿਹੜੇ ਸੀ ਨਾ, ਅਸੀਂ ਥੋੜੀ ਜ਼ਮੀਨ ਦੇ ਮਾਲਕ ਤੇ, ਅਸੀਂ ਜ਼ਮੀਨ ਉਹਨਾਂ ਦੀ ਪਹੁੰਚਦੇ ਤੇ ਜਾ ਕੇ। ਹਾਂਜੀ। ਉਹ ਸਰਦਾਰ ਪੜੇ ਭਾਰੇ ਤੇ ਮਰਬਿਆਂ ਦੇ ਮਾਲਕ ਤੇ, ਬਗਤੌਰ ਸਿਓ। ਹਾਂਜੀ। ਤੇ ਕਿਸ਼ਨ ਸਿਓ। ਹਾਂਜੀ। ਤੇ ਸੁਖਦੇਵ ਸੋਮੀ। ਹਾਂਜੀ। ਤੇ ਆਪਣਾ ਦੂਸਰਾ ਨਗਾਈਆ ਸਿਓ। ਤੇ ਇਹ ਬੜੇ ਸਰਦਾਰ ਭਾਰੇ ਸੀ। ਇਹ ਤੁਸੀਂ ਇੰਨਾ ਪਿਆਰ ਕਹਿੰਦੇ ਹੈ ਸੀ? ਹਾਂ। ਜਿਹਨੂੰ ਵੀ ਬਜ਼ੁਰਗ ਨੂੰ ਕਹਿੰਦੇ ਆਂਦੇ ਬੜੇ ਪਿਆਰ ਨਾਲ ਸਿੱਖਾਂ ਨਾਲ, ਸਿੱਖ ਮੁਸਲਮਾਨ ਆਪਾਂ ਜੀ ਸਾਰੇ ਬੜੇ ਪਿਆਰ ਨਾਲ। ਬੜੇ ਪਿਆਰ ਨਾਲ। ਇਹ ਵੱਢ ਟੁੱਕ ਕਿਵੇਂ ਸ਼ੁਰੂ ਹੋਈ? ਇੰਨੇ ਵੱਢ ਟੁੱਕ ਇੰਜ ਸ਼ੁਰੂ ਹੋਈ ਹੈ। ਤੇ ਇਹ ਜਨਾਬ ਜਿਸ ਵੇਲੇ ਇਹਨਾਂ ਨੂੰ ਦਿੱਤਾ ਨਾ ਥਾਪੜਾ ਨਹਿਰੂ ਲਾਲ ਨੇ ਇਹਨਾਂ ਨੂੰ, ਮੇਰਾ ਮਤਲਬ ਸਿੱਖਾਂ ਨੂੰ, ਇਹ ਉਸ ਵੇਲੇ ਪਟੇਲ ਸਿੰਘ ਇੱਕ ਸਿੱਖ ਸਰਦਾਰ ਇਹਨਾਂ ਨੇ ਮੂਹਰੇ ਰੱਖਿਆ ਸੀ, ਇੱਕ ਤਾਰਾ ਸਿੰਘ ਰੱਖਿਆ ਸੀ। ਇਹ ਜਿਹੜੇ ਦੋ ਫਰੀਕ ਦੇ ਨੇ, ਇਹਨਾਂ ਨੇ ਸਿੱਖਾਂ ਨੇ, ਇਹਨਾਂ ਨੇ ਖੱਤਰੀਆਂ ਨੇ ਮੂਹਰੇ ਰੱਖ ਲਏ ਵੀ ਉਹ ਸਰਦਾਰੋ ਤੁਹਾਡੇ ਕੋਲ ਮੁਸਲਮਾਨ ਨਿਕਲੇ ਨੇ, ਸਾਡੇ ਕੋਲ ਨਿਕਲਣੇ ਨਹੀਂ ਹਨ। ਇਹਨਾਂ ਨੇ ਫਿਰ ਬਣਾਏ ਕਾਫਲੇ ਫਿਰ ਬਣਦੇ ਰਹੇ। ਕਾਫਲੇ ਤਲਵਾਰਾਂ, ਬਰਸੀਆਂ, ਕਿਰਪਾਨਾਂ ਉਹ ਚੱਲ ਗਈਆਂ। ਹਾਂਜੀ। ਬਾਕੀ ਅਸਲਾ ਹੈ ਨਹੀਂ ਸੀ, ਅਸਲਾ ਕੋਈ ਨਹੀਂ ਜੋ ਦੌਰ ਦੇ ਵਿੱਚ। ਹਾਂਜੀ। ਇਹ ਫਿਰ ਕਿਰਪਾਨਾਂ ਤਲਵਾਰਾਂ ਜਿਸ ਵੇਲੇ ਚੱਲੀਆਂ ਨਾ,
ਉਸ ਵੇਲੇ ਗਾਫਲੇ ਬਣਾਉਣਾ ਚੱਲੇ ਜਿਹਨੇ ਹੁਣ ਆਪਣੇ ਦਹਿਸ਼ਤਗਰਦ ਦੇ ਵਿੱਚ ਆਪ ਧਮਾਕੇ ਕਰਾਉਂਦੇ ਨੇ, ਇਹ ਫਿਰ ਇਹ ਗਾਫਲੇ ਚੱਲੇ ਸੀ। ਉਹ ਜਾਨੀ ਪਿੰਡ ਨਹੀਂ ਹੱਲਿਆਣ, ਸਾਡੇ ਪਿੰਡ ਦੇ ਵਿੱਚ ਮੇਰਾ ਮਤਲਬ ਆ ਗਈ ਮਿਲਟਰੀ, ਉਹਨਾਂ ਨੇ ਕੱਲ੍ਹ ਬਾਰਡਰ ਲਾਤਾ, ਕੱਲ੍ਹ ਬਾਰਡਰ ਲਾਤਾ, ਟੱਟੀ ਪੰਜਾਬ ਵੀ ਬੰਦ ਕਰਤਾ ਲੋਕਾਂ ਦਾ ਜਾਣਾ ਆਉਣ ਦਾ। ਫਿਰ ਉਹਨਾਂ ਨੇ ਦਰਵਾਜ਼ੇ ਦੇ ਵਿੱਚ ਇਕੱਠੇ ਕਰ ਲਏ ਸਾਰੇ ਮੁਸਲਮਾਨ ਵੀ ਸਿੱਖ ਵੀ। ਉਹਨਾਂ ਨੇ ਪੁੱਛਿਆ, ਫਿਰ ਉਹਨਾਂ ਨੇ ਕਿਹਾ ਵੀ ਹਾਂ ਤੁਹਾਨੂੰ ਕੋਈ ਖਤਰਾ ਮੁਸਲਮਾਨਾਂ 'ਤੇ? ਸਿੱਖਾਂ ਨੂੰ ਕਿਹਾ ਭਾਈ ਸਾਨੂੰ ਕੋਈ ਖਤਰਾ ਨਹੀਂ। ਮੁਸਲਮਾਨਾਂ ਨੂੰ ਕਿਹਾ ਹਾਂ ਜੀ ਤੁਹਾਨੂੰ ਖਤਰਾ ਇਹਨਾਂ 'ਤੇ ਕੋਈ? ਸਾਨੂੰ ਇਹਨਾਂ 'ਤੇ ਕੋਈ ਖਤਰਾ ਨਹੀਂ ਹੈ। ਅਤੇ ਉਹ ਜਨਾਬ ਉਹ ਸਾਡਾ ਕੱਲ੍ਹ ਲੈ ਕੇ ਚਲੇ ਗਏ, ਪੱਟ ਲਿਆ ਉਹਨਾਂ ਨੇ ਕੱਲ੍ਹ ਲੈ ਕੇ। ਅਤੇ ਉਹਨਾਂ ਨੇ ਕਿਹਾ ਵੀ ਚਲੋ ਅਮਨਾ ਪਿੰਡ ਬਸਦਾ ਬਸੇ, ਕਿਉਂਕਿ ਸਾਡੇ ਨਾਲ ਪਿੰਡ ਸੀ ਜੜਾਹਾਂ। ਅੱਛਾ, ਉਹ ਜੜਾਹਾਂ ਸਾਰਾ ਸੀ ਮੁਸਲਮਾਨਾਂ ਦਾ। ਅੱਛਾ ਜੀ। ਉੱਥੇ ਫਿਰ ਰਾਤ ਨੂੰ ਨਾ ਹਮਲਾ ਹੋ ਗਿਆ ਗਾਫਲਿਆਂ ਦਾ। ਅੱਛਾ, ਉੱਥੇ ਫਿਰ ਜੰਗ ਹੋਈ, ਜਥੇ ਵਾਲੇ ਪੈ ਗਏ ਉੱਥੋਂ। ਹਾਂ ਜਥੇ ਪੈ ਗਏ। ਅੱਛਾ, ਜਥਿਆਂ ਦੇ ਫਿਰ ਰਾਤ ਸਾਰੀ ਰਾਤ ਉਹ ਜੰਗ ਹੁੰਦੀ ਰਹੀ। ਉਹ ਮੁਸਲਮਾਨ ਬੇਸਾਬੇ ਵੱਢੇ ਗਏ, ਉਹ ਸਿੱਖ ਵੀ ਵੱਢੇ ਗਏ। ਉਹ ਜਾਣੀ ਇਹ ਟੱਕਰ ਇਹਨਾਂ ਨੇ ਨਹਿਰੂਦਾਰ ਨੇ ਕਰਾਈ ਹੈ। ਅੱਛਾ, ਉਸ ਪਿੰਡ ਜਿਹਦਾ ਕਿਹਦਾ ਨਾਂ ਲਿਆ ਉਹਦੇ ਵਿੱਚ ਬਹੁਤ ਕਤਲ ਕਰਤ ਹੋਈ। ਜੜਾ ਲੱਗੇ ਸੀ ਜਿਹੜਾ ਹਾਂ ਲਾਗੇ ਸੀ ਨਾਲ ਜਿਹਨੇ ਮਾਦੇ ਬਿੱਲਾ ਬਿਲਕੁਲ ਨਾਲ ਹੈ। ਹਾਂ ਬਿਲਕੁਲ ਨਾਲ ਕਿਲੋਮੀਟਰ ਦਾ ਹੀ। ਉਹ ਫਿਰ ਸਾਡੇ ਕੋਲ ਵਿਚਾਰੇ ਬਾਂਗਾ ਵੇਲੇ ਸਾਡੇ ਕੋਲ ਜੁੜ ਕੇ ਆ ਗਏ। ਉਹ ਫਿਰ ਜਦੋਂ ਉੱਜੜ ਕੇ ਸਾਡੇ ਕੋਲ ਆ ਗਏ ਨਾ, ਅਸੀਂ ਕਿਹਾ ਵੀ ਸਾਡਾ ਇੱਥੇ ਕਿਹੜੇ ਪੈਰ ਲੱਗਣੇ ਨੇ, ਅਸੀਂ ਵੀ ਭਾਈ ਉੱਜੜ ਚੱਲੇ। ਉਹ ਨਾਲ ਸੀ ਰਿਆਸਤ ਮਲੇਰਕੋਟਲਾ, ਮੁਸਲਮਾਨਾਂ ਦੀ ਰਿਆਸਤ ਸੀ। ਅੱਛਾ, ਅਸੀਂ ਉਹ ਰਿਆਸਤ ਜਿਵੇਂ ਆਪ ਜਲਣਾ ਹੈ ਇਸ ਤਰ੍ਹਾਂ ਫਿਰ ਉਸ ਰਿਆਸਤ ਦੇ ਵਿੱਚ ਅਸੀਂ ਪਨਾਹ ਲੈ ਕੇ ਜਾ ਵੜੇ। ਸਾਡਾ ਕੋਈ ਮੇਰਾ ਮਤਲਬ ਇੱਕ ਮੇਰਾ ਭਰਾ ਸ਼ਹੀਦ ਹੋਇਆ। ਅੱਛਾ, ਹਾਂਜੀ ਸਭ ਤੋਂ ਬੜਾ ਸੀ ਉਹ ਪਿੱਛੋਂ ਤੁਰਿਆ ਕਿਤੇ ਅੱਲਾ ਜਾਣੇ ਕਿਹੜੇ ਗਾਫਲੇ ਦੇ ਅੜੇ ਕੇ ਆ ਗਿਆ। ਉਹ ਉੱਥੇ ਤੁਹਾਡੇ ਨਾਲ ਨਹੀਂ ਸੀ, ਲਹਿਦਾ ਸੀ? ਨਾ ਲਹਿਦਾ ਪਿੱਛੋਂ ਤੁਰਿਆ, ਅਸੀਂ ਪਹਿਲਾਂ ਨਿਕਲ ਗਏ ਤੇ। ਅੱਛਾ ਅੱਛਾ, ਉਹ ਲਹਿਦਾ ਕਿਤੇ ਜਿੱਥੇ ਉਹ ਜਥਾ ਟੱਕਰ ਗਿਆ ਜਾਂ ਉਹਨੂੰ ਫੈਰ ਲੱਗ ਗਿਆ, ਜੋ ਵੀ ਹੋਇਆ। ਹਾਂਜੀ ਉਹ ਸਟੇਸ਼ਨ ਕਰਨੀ, ਜਿਹੜਾ ਸਟੇਸ਼ਨ ਕਰਨੀ ਉਹ ਅੰਗਰੇਜ਼ੀ ਇਲਾਕਾ ਸੀ, ਉਧਰੋਂ ਫੈਰ ਆਉਂਦਾ ਸੀ। ਇਧਰਲੇ ਪਾਸੇ ਜਿਹੜਾ ਇਲਾਕਾ ਸੀ ਇਹ ਮੁਸਲਮਾਨ ਦੀ ਆਪਣੀ ਰਿਆਸਤ ਸੀ। ਅੱਛਾ ਅੱਛਾ, ਤੇ ਉਹ ਜਿਹੜੇ ਮੁਸਲਮਾਨ ਦੀ ਮਿਲਟਰੀ ਸੀ ਉਹਨਾਂ ਨੇ 2-4 ਫੈਰ ਇੱਧਰ ਕੀਤੇ, 2-4 ਇੱਧਰ ਕੀਤੇ, ਇਹਨਾਂ ਨੂੰ ਪਿਛਾ ਹਟਾਤਾ ਸਿੱਖਾਂ ਨੂੰ। ਸਿੱਖ ਨਹੀਂ ਵੀ ਨੇੜੇ ਆਏ ਸਾਡੇ। ਅੱਛਾ ਅੱਛਾ, ਹਾਂਜੀ ਇਹ ਫਿਰ ਗਾਫਲੇ ਪਏ ਨੇ। ਤੇ ਉਹ ਸਿੱਖਾਂ ਨੇ ਸਾਡੇ ਪਿੰਡ 'ਚ ਅਸੀਂ ਉਜੜਿਆ ਨਾ, ਉਹਨਾਂ ਦਾ ਵਿਚਾਰਿਆਂ ਨੇ ਸਾਨੂੰ ਗਾਲ ਵੀ ਨਹੀਂ ਕੱਢੀ ਹੈ, ਬਲਕਿ ਸਾਨੂੰ ਮਗਰੋਂ ਲੈ ਕੇ ਰੁਪਈਏ ਪਹੁੰਚਦੇ ਰਹੇ ਨੇ ਜਿੱਥੇ ਅਸੀਂ ਬੈਠੇ ਦੇ ਨਾ। ਇਹਨੇ ਖਰਚਾ ਵਿੱਚ ਜਾ ਕੇ ਦਿੰਦੇ ਹਾਂ ਕਹਿੰਦੇ ਯਾਰ ਤੁਸੀਂ ਖਬਰਾਂ ਆਉਣਾ ਖਬਰਾਂ ਨਹੀਂ ਆਉਣਾ, ਰੁਪਈਏ ਲੈ ਜਾਓ, ਜਿਹਦੇ ਕੁਝ ਲੈਣਾ ਦੇਣਾ। ਰਾਜ ਕਿਤੇ ਕੋ ਖਾਣਾ। ਹਾਂ ਰਾਜ ਕੋਈ ਤੁਸੀਂ ਮੇਰਾ ਕੰਮ ਆਉਣਗੇ ਕਿਤੇ। ਅੱਛਾ ਅੱਛਾ, 8 ਦਿਨ ਅਸੀਂ ਤੁਰੇ ਆਏ ਆ। ਪਿੰਡ ਵਾਲਿਆਂ ਦਾ ਕੋਈ ਨੁਕਸਾਨ ਨਹੀਂ ਤੁਹਾਡਾ ਕੀਤਾ? ਨਾ ਪਿੰਡ ਵਾਲਿਆਂ ਨੇ ਬੁੱਕਾ ਸਾਨੂੰ ਗਾਲ ਵੀ ਨਹੀਂ ਕੱਢੀ। ਕੋਈ ਸ਼ਾਇਦ ਨਹੀਂ ਕੋਈ ਲਾਈ? ਨਾ 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 ਕੋਈ ਅੱਗ ਨਹੀਂ ਲਾਈ, ਕੁਝ ਨਹੀਂ ਹੋਇਆ। ਇਹ ਤੁਸੀਂ ਅਮਨ ਅਮਾਨ ਅਸੀਂ ਨਿਕਲਿਆ, ਉਹਨਾਂ ਨੇ ਵਿਚਾਰਿਆਂ ਨੇ ਸਾਨੂੰ ਕੁਝ ਨਹੀਂ ਕਿਹਾ। ਨਾਲ ਦੇ ਪਿੰਡਾਂ ਵਿੱਚ ਕੁਝ ਹੋਇਆ? ਨਾ ਨਾਲ ਦੇ ਪਿੰਡਾਂ 'ਚ ਵੀ ਕੋਈ ਬਸ ਇੱਕੋ ਹੀ ਪਿੰਡ 'ਚ ਹੋਇਆ ਜਿਹੜਾ ਇਹ। ਅੱਛਾ ਅੱਛਾ, ਉੱਥੋਂ ਫਿਰ ਕਿਤੇ ਨੂੰ ਤੁਸੀਂ ਨਿਕਲ ਕੇ ਆਏ ਜੀ? ਉੱਥੋਂ ਫਿਰ ਨਿਕਲ ਗਿਆ ਸੀ ਮੁਸਲਮਾਨ ਦੀ ਰਿਆਸਤ, ਹੁਣ ਵੀ ਬੈਠੀ ਆ ਰਿਆਸਤ ਉੱਥੇ ਮਲੇਰਕੋਟਲਾ। ਅੱਛਾ, ਉਹ ਅਜੇ ਵੀ ਰਿਆਸਤ ਬੈਠੀ ਆ। ਕੈਂਪ ਉੱਥੇ ਸੀ ਜੀ? ਹਾਂ ਉੱਥੇ ਫਿਰ ਸਾਡਾ ਕੈਂਪ ਲੱਗਿਆ। ਉੱਥੇ ਕੈਂਪ 'ਚ ਚਲੇ ਗਏ ਤੁਸੀਂ? ਹਾਂ ਕੈਂਪ 'ਚ ਚਲੇ। ਉੱਥੇ ਕਿੰਨੇ ਦਿਨ ਕੈਂਪ 'ਚ ਰਹੇ? ਉੱਥੇ ਰਹੇ ਅਸੀਂ ਮਹੀਨਾ ਡੂਢ 2 ਮਹੀਨੇ ਰਹੇ ਅਸੀਂ ਕੈਂਪ 'ਚ। ਭਾਦੋਂ ਜੋ ਜੁੜਿਆ ਸੀ। ਅੱਛਾ, ਤੇ ਅਸੀਂ ਮੇਰਾ ਖਿਆਲ ਅੱਧੇ ਅਸੂਸਰ ਗਾਫਲਾ ਸਾਡਾ ਤੁਰਿਆ ਫਿਰ ਇੱਧਰ ਨੂੰ ਪਾਕਿਸਤਾਨ। ਸੌਣ ਭਾਦੋਂ ਦਾ ਟਾਈਮ ਸੀ? ਹਾਂ ਜੀ, ਹਾਂ ਨਹੀਂ ਸੌਣ ਭਾਦੋਂ ਨਹੀਂ ਸੀ, ਭਾਦੋਂ ਲੰਘ ਗਈ ਸੀ। ਨਹੀਂ ਜਦੋਂ ਨਿਕਲੇ ਪਿੰਡੋਂ ਉਦੋਂ? ਹਾਂ ਉਦੋਂ ਬਸ ਭਾਦੋਂ ਸੀ। ਅੱਛਾ, ਭਾਦਰੋਂ ਸੀ। ਫਿਰ ਬਾਬੇ ਉੱਥੋਂ ਮਹੀਨੇ ਡੇਢ ਬਾਅਦ ਫਿਰ ਉੱਥੋਂ ਕਿੱਧਰ ਨੂੰ? ਫਿਰ ਪੈਦਲ ਹੀ? ਫਿਰ ਉੱਥੇ ਸਫ਼ਰ ਅਸੀਂ ਪੈਦਲ ਤੁਰੇ ਆਏ, ਤੁਰੇ ਇੱਧਰ ਲਾਹੌਰ ਨੂੰ। ਹਾਂ ਸਾਡਾ ਪੈਦਲ ਸੀ ਤੁਹਾਡਾ ਕਾਫਲਾ? ਗੱਡੀਆਂ ਤੇ ਨਹੀਂ ਬੈਠੇ? ਨਾ ਨਾ ਗੱਡੀ ਕੋਈ ਸਾਨੂੰ ਲੱਭੀ ਨਹੀਂ। ਅੱਛਾ, ਰਾਜ ਕਾਫਲੇ ਤੇ ਨਹੀਂ ਕੋਈ ਹੋਇਆ? ਨਾ ਕੋਈ। ਉਹ ਜੀ ਜਿਹੜੀ ਰਿਆਸਤ ਨੇਪਾਲ ਆ ਨਾ, ਹਾਂਜੀ ਉਹ ਰਿਆਸਤ ਨੇਪਾਲ ਦੀ ਫੌਜ ਦੇ ਅਸੀਂ ਹਵਾਲੇ ਕੀਤੇ ਉੱਥੇ। ਅੱਛਾ, ਤੇ ਇਹ ਸਿੱਖਾਂ ਦੇ ਹਵਾਲੇ ਨਹੀਂ ਸੀ, ਨਾ ਬਾਹਮਣਾਂ ਦੇ ਹਵਾਲੇ ਤੇ, ਉਹਨਾਂ ਦੇ ਹਵਾਲੇ ਉਹਨਾਂ ਦੀ ਸਪੁਰਦਾਰੀ 'ਚ ਅਸੀਂ ਆਏ ਹਾਂ। ਉਹ ਮੇਰਾ ਮਤਲਬ ਨਾ ਸਾਨੂੰ ਇੱਧਰ ਹੋਣ ਦਿੰਦੇ, ਨਾ ਸਾਨੂੰ ਇੱਧਰ ਹੋਣ ਦਿੰਦੇ ਤੇ ਜਿਹੜਾ ਕੋਈ ਪਿੱਛੇ ਰਹਿ ਜਾਂਦਾ ਮੇਰੇ ਵਰਗਾ ਬੁੜਾ ਠੇਰਾ, ਉਹਨੂੰ ਗੱਡੀ 'ਚ ਬਿਠਾਉਂਦੇ, ਉਹਨੂੰ ਕੰਪ ਦੇ ਵਿੱਚ ਲੈ ਕੇ ਲਾਉਂਦੇ ਤੇ। ਲਾਉਂਦੇ ਜਾ ਨਹੀਂ ਤੁਰਿਆ ਜਾਂਦਾ ਪਿੱਛੇ? ਉਹਦੇ ਨਹੀਂ ਤੁਰਿਆ ਜਾਂਦਾ ਵਿਚਾਰੇ ਕੋਲੋਂ। ਹਾਂਜੀ। ਆਪਣੇ ਸਾਰੇ ਜੀ ਬਜ਼ੁਰਗ ਆ ਗਏ, ਕੋਈ ਰਿਆਤ ਨਹੀਂ ਉੱਥੇ? ਨਹੀਂ ਸਾਡਾ ਸਾਰੇ ਹੀ ਆ ਗਏ। ਉਹ ਆਪਣੇ ਸਾਰੇ ਤੁਹਾਡੇ ਤੋਂ ਇਲਾਵਾ ਜਿਹੜੇ ਜਿੰਨੇ ਮੁਸਲਮਾਨ ਸਨ ਪਿੰਡ ਜਾਂ ਨਾਲ ਦੇ ਪਿੰਡ? ਹਾਂਜੀ। ਕੋਈ ਬੱਚੀ ਤਾਂ ਨਹੀਂ ਰਹਿ ਗਈ ਉੱਧਰ? ਨਾ ਨਹੀਂ ਕੋਈ ਬੱਚੀਆਂ ਸਾਡੀ ਕੋਈ ਨਹੀਂ ਰਹੀ। ਹੋਰ ਪਿੰਡਾਂ ਦੀਆਂ ਰਹਿ ਗਈਆਂ ਨੇ, ਸਾਡੇ ਪਿੰਡ ਦੀ ਬੱਚੀ ਕੋਈ ਰਹੀ ਹੈ। ਸਾਡੀ ਪਿੰਡਾਂ 'ਚੋਂ ਰਹੀਆਂ ਨੇ? ਹਾਂ ਰਹੀਆਂ, ਬੜੀਆਂ ਰਹੀਆਂ ਨੇ। ਰਹੀਆਂ ਕੀ ਮਤਲਬ ਹਮਲਾ ਹੋ ਗਿਆ ਉਹਨਾਂ ਦੇ ਵਿੱਚ, ਫਿਰ ਕਾਬੂ ਆ ਗਈਆਂ ਵਿਚਾਰੀਆਂ। ਉਹ ਕਿਹੜਾ ਕੀ ਕਰਨਾ, ਉਹਨਾਂ ਦਾ ਕੋਈ ਬਸ ਦੀ ਗੱਲ ਹੈ। ਉੱਥੋਂ ਫਿਰ ਬਜ਼ੁਰਗ ਪਾਕਿਸਤਾਨ ਤੁਰ ਪਏ। ਫਿਰ ਅੱਲਾ ਕਿੰਨੇ ਕੁ ਦਿਨ ਲੱਗੇ? ਤਕਰੀਬਨ 8 ਦਿਨ ਲੱਗੇ। 8 ਦਿਨ? ਹਾਂ। ਯਾਨੀ ਉਹ ਕੈਂਪ 'ਚੋਂ ਮਲੇਰਕੋਟਲਾ ਵਾਲੇ 'ਚੋਂ ਅੱਗੇ ਆਉਣ ਤੱਕ 8 ਦਿਨ ਲੱਗੇ? 8 ਦਿਨ ਤੁਰ ਪੈਦਲ ਤੁਰ ਕੇ ਆਏ। ਆਪਣਾ ਕੁਝ ਲੈ ਕੇ ਕਿ ਭਰੇ ਘਰ ਛੱਡ ਦਿੱਤੇ? ਹਾਂਜੀ, ਭਰੇ ਘਰ ਛੱਡ ਕੇ ਉਵੇਂ ਜਿਵੇਂ ਕੁਛ ਨਹੀਂ ਚੱਕਿਆ ਜੀ, ਬਿਲਕੁਲ ਐਵੇਂ ਨੰਗ ਮਦਾ ਆਪਣਾ ਕਮੀਜ਼ ਕੱਪੜੇ ਹੀ ਬਸ। ਆ ਜਿਹੜਾ ਗਲ 'ਚ ਸੀ ਯਾਰ ਲੱਕ 'ਚ ਸੀ ਉਹੀ ਦੇ, ਕੋਈ ਕੁਛ ਨਹੀਂ। ਅੱਲਾ ਵਾਰਸਾ, ਫਿਰ ਰੋਟੀ ਦਾ ਰੱਬ ਦਿੰਦਾ ਹੀ ਰਿਹਾ। ਬਜ਼ੁਰਗੋਂ ਜੋ ਉਸ ਟਾਈਮ ਕੀ ਕਫੀਅਤ ਹੋਣੀ ਤੁਹਾਡੀ, ਤੁਹਾਡੇ ਅੱਬੇ ਦੀ, ਵਾਲਦਾ ਸਾਹਿਬ ਦੀ, ਕਿ ਜਦੋਂ ਇੱਕ ਭਰਾ ਘਰ ਛੱਡ ਕੇ ਜਾਣਾ ਪਵੇ ਸਾਨੂੰ ਕੋਈ ਕਿਤੇ? ਹਾਂਜੀ। ਉੱਥੋਂ ਕੀ ਗੁਜ਼ਰੀ ਹੋਏਗੀ ਦਿਲ ਤੇ ਉਸ ਟਾਈਮ? ਹਰ ਸ਼ਾਇਦ ਛੱਡ ਕੇ ਇੰਝ ਤੁਰਨਾ ਸੀ ਬਾਹਰ? ਹਾਂਜੀ ਉਹ ਇੰਝ ਭੱਜ ਗਏ ਬਸ। ਹਾਂ ਕੋਈ ਵੀ ਨਹੀਂ ਸ਼ਾਇਦ ਕੋਲ ਉੱਥੇ ਬਸ। ਉਹ ਮੇਰਾ ਮਤਲਬ
ਉਹ ਦਲੀਆ ਪਕਾ ਕੇ ਦਿੰਦਾ ਸੀ ਰਾਜਾ ਜਿਹੜਾ ਹੁਣ ਬੈਠਾ ਉੱਥੇ। ਹਾਂਜੀ ਹਾਂਜੀ ਉਹ 2 ਵੇਲੇ ਦਲੀਆ ਪਕਾ ਕੇ ਦਿੰਦਾ ਸੀ। ਉਹ ਮੇਰਾ ਮਤਲਬ ਕੰਪ ਦੇ ਵਿੱਚ ਜਿਹੜਾ ਕੋਲ ਨਹੀਂ ਖਰਚਾ ਹੈ ਖਾਣ ਨੂੰ, ਐਸਾ ਕੋਲ ਨਹੀਂ, ਉਹਨਾਂ ਨੂੰ ਰਾਸ਼ਨ ਦਿੰਦਾ ਸੀ ਜਰਾ। ਅੱਛਾ ਇੱਥੇ ਤੁਸੀਂ ਫਿਰ ਆ ਗਏ ਆਪਣੇ ਪਾਕਿਸਤਾਨ ਆ ਗਏ ਹਾਂਜੀ। ਇੱਥੋਂ ਆਣ ਕੇ ਫਿਰ ਦੁਬਾਰਾ ਆਪਣੇ ਗਏ ਕਿ ਨਹੀਂ ਪਿੰਡ ਕੋਈ ਵੇਖਣ? ਤੁਸੀਂ ਗਏ ਪਿੰਡ ਆਪਣਾ? ਨਹੀਂ ਫੇਰ ਨਹੀਂ ਗਏ, ਨਾ ਨਾ ਕੋਈ ਨਹੀਂ ਗਿਆ? ਨਾ ਤੁਹਾਡੇ ਖਾਨਦਾਨ 'ਚ ਕੋਈ ਗਿਆ ਹੋਵੇ? ਕੋਈ ਨਹੀਂ ਗਿਆ ਸਾਡੇ ਖਾਨਦਾਨ ਚ। ਉਸ ਪਿੰਡ ਦਾ ਕੋਈ ਗਿਆ ਹੀ ਨਹੀਂ ਗਾ? ਨਾ ਨਾ ਤੁਹਾਡੇ ਖਾਨ ਤੋਂ ਇਲਾਵਾ ਵੀ ਹੋਵੇ ਕੋਈ ਜਿਹੜਾ ਆਪਣੇ ਪਿੰਡੋਂ ਆਇਆ, ਕੋਈ ਨਹੀਂ ਗਿਆ? ਮੇਰਾ ਮਤਲਬ ਗਏ ਨੇ ਬੰਦੇ, ਹੋਰ ਬੰਦੇ ਗਏ ਨੇ। ਉਹਨਾਂ ਦੇ ਜਿਹੜੀਆਂ ਮਤਲਬ ਕੋਈ ਰਿਸ਼ਤੇਦਾਰੀਆਂ ਪਿੱਛੇ ਰਹਿ ਗਈਆਂ ਸੀ ਨਾ ਉਹਨਾਂ ਪਿੰਡਾਂ 'ਚ, ਉਹ ਫਿਰ ਗਏ ਨੇ ਮਿਲਣ ਗਿਲਣ ਵਾਸਤੇ। ਬਾਕੀ ਉਹ ਮਿਲਣ ਗਿਲਣ ਵਾਸਤੇ ਸਾਨੂੰ ਵੀ ਇੱਥੇ ਆਏ ਨੇ। ਅੱਛਾ ਬਾਕੀ ਅਸੀਂ ਨਹੀਂ ਗਏ ਹਾਂ। ਉਹ ਤੁਹਾਡੇ ਕੋਲ ਇੱਧਰ ਆਏ ਨੇ ਉਧਰ ਸਰਦਾਰ ਮਿਲਣ ਵਾਸਤੇ ਆ ਪਿੰਡ 'ਚ ਤੁਹਾਨੂੰ? ਸਰਦਾਰ ਨਹੀਂ ਆਇਆ ਨਾ, ਮੁਸਲਮਾਨ ਨਹੀਂ ਆਉਂਦੇ। ਅੱਛਾ ਅੱਛਾ ਅੱਛਾ। ਸਰਦਾਰ ਕੋਈ ਨਹੀਂ ਆਇਆ। ਇਹ ਪਿੰਡ ਦਾ ਕੋਈ ਸਰਦਾਰ ਆਇਆ ਤੁਹਾਨੂੰ ਮਿਲਿਆ ਹੋਵੇ? ਇਹ ਪਿੰਡ ਦਾ ਇੱਕ ਤਲੋਕਾ ਆਇਆ ਸੀ। ਅੱਛਾ। ਉਹ ਬੈਠੇ ਨੇ ਪੜਾਂ, ਉਹ 10 ਕੇ ਮੀਰਾਂ ਜੀ ਦੇ ਜ਼ਿਲ੍ਹਾ ਕਰਨਾਲ ਦੇ ਵਿੱਚ। ਅੱਛਾ ਅੱਛਾ ਅੱਛਾ। ਉਹ ਆਏ ਸੀ ਇੱਥੇ ਦਾ ਕੋਈ ਮਾਲ ਸੀ ਵਿਚਾਰੇ ਦਾ, ਸੋਨਾ ਸਾਨਾ ਰਿਹਾ ਹੋਇਆ। ਉਹ ਲੈਣ ਆਇਆ ਸੀ। ਉਹ ਲੋਹਾਰੀ ਨੂੰ ਫੜਾ ਗਿਆ। ਉਹ ਲੋਹਾਰੀ ਨੇ ਕੁੜੀ ਵਿਆਹਤੀ, ਉਹਨੇ ਆਪਣੇ ਜਮਾਈ ਨੂੰ ਦੇ ਦਿੱਤਾ। ਉਹ ਵਿਚਾਰਾ ਚੁੱਪ ਕਰਕੇ ਕਰਨ ਚਲਿਆ ਗਿਆ। ਯਾਨੀ ਵਾਪਸ ਨਹੀਂ ਉਹਨੂੰ ਦਿੱਤਾ? ਨਾ। ਇੱਕ ਸੁਲਤਾਨ ਸੀ, ਉਹ ਰਿਹਾ ਜੀ। ਉਹ ਨਾਂ ਸੁਲਤਾਨ ਰੱਖਿਆ ਸੀ, ਹੈਦਾ ਦਾ ਨਾਂ ਬਹਾਦਰ ਸਿੰਘ ਸੀ। ਤੇ ਉਹਨੂੰ ਇੱਥੇ ਮੁਸਲਮਾਨੀ ਨਾਮ ਫਿਰ ਰੱਖ ਲਿਆ। ਉਹ ਜਿਸ ਵੇਲੇ ਆਏ ਨਾ ਮਿਲਟਰੀ ਲੈਣ, ਜਿਹੜੇ ਰਹੇ ਦੇ ਵਿੱਚ ਹਿੰਦੂ ਸਿੱਖ, ਉਹ ਫਿਰ ਛਾਲ ਮਾਰ ਗਿਆ ਵਿੱਚੋਂ ਟਰੱਕ ਦੇ। ਉਹ ਜਾ ਵੜਿਆ ਲਵੇਰੀ ਮਿੰਜੇ ਗ੍ਰਾਮ ਦਸਗੀਰੀ ਕੋਲੇ। ਉਹ ਫਿਰ ਉੱਥੇ ਰਿਹਾ, ਮਿੰਜੇ ਨੇ ਰੱਖ ਲਿਆ। ਮਿੰਜੇ ਨੇ ਫਿਰ ਇੱਥੇ ਉਹਦੇ ਨਾਲ ਫਕੀਰ ਇਹਨਾਂ ਨੂੰ ਨਿਕਾਹ ਪੜਾਤਾ। ਉਹ ਰੋਟੀ ਰਾਟੀ ਖਾਂਦੇ ਰਹੇ। ਫਿਰ ਇੱਕ ਸਿੱਖਣੀ ਰਹੀ ਹੋਈ ਸੀ ਡੋਗਰਾਂ ਵਾਲੇ ਦੀ, ਮੁਹੰਮਦ ਫੰਮਿਆਂ ਵਾਲੇ ਕੋਲੇ। ਡੋਗਰਾਂ ਵਾਲਾ ਕਿਹੜਾ? ਹਾਂ ਡੋਗਰਾਂ ਵਾਲਾ ਨਾਲ ਇੱਥੇ। ਡੋਗਰਾਂ ਮੱਲੀਆਂ ਤਾਂ ਨਹੀਂ ਕਹਿ ਰਹੇ? ਨਹੀਂ ਨਹੀਂ, ਮੱਲੀ ਨੇ ਉੱਥੇ ਮੇਰਾ ਖਿਆਲ ਹੈ। ਆਹ ਡੋਗਰਾਂ ਵਾਲਾ। ਉਹ ਡੋਗਰਾਂ ਦੀ ਜੱਟੀ ਸੀ। ਉਹ ਮੇਰਾ ਮਤਲਬ ਮੁਹੰਮਦ ਫੰਮਿਆਂ ਵਾਲੇ ਕੋਲੇ ਸੀ। ਹੁਣ ਪਤਾ ਲੱਗ ਗਿਆ ਵੀ ਜਿਹੜੀਆਂ ਹਿੰਦੂਆਂ ਦੀਆਂ ਧੀਆਂ ਨੇ, ਸਿੱਖਾਂ ਦੀਆਂ ਧੀਆਂ ਨੇ, ਵਾਪਸ ਮੁੜ ਜਾਣੀਆਂ ਨੇ, ਉਹਨਾਂ ਨੂੰ ਵਾਰਸਾਂ ਨੂੰ ਮਿਲ ਜਾਣੀਆਂ ਨੇ। ਜਿਹੜੀਆਂ ਮੁਸਲਮਾਨਾਂ ਦੀਆਂ ਰਹੀਆਂ ਨੇ ਉਹ ਵੀ ਉਹਨਾਂ ਕੋਲੋਂ ਲੈ ਕੇ ਇੱਧਰ ਆ ਜਾਣੀਆਂ ਨੇ। ਹਾਂ ਮਿਲਟਰੀ ਜਿਹੜੀ ਵਾਪਸ ਕਰਨ ਦੀ। ਹਾਂਜੀ ਉਹ ਫਿਰ ਬੱਚੀਆਂ ਰਹੀਆਂ। ਹਾਂਜੀ ਉਹ ਫਿਰ ਜਿਹੜਾ ਸੀ ਨਾ ਸੁਲਤਾਨ ਇੱਥੇ। ਅੱਛਾ। ਉਹ ਫਿਰ ਕਹਿਣ ਲੱਗਿਆ ਵੀ ਗੱਲ ਇਹ ਹੈ ਵੀ ਉਹ ਨਾ ਮੁਹੰਮਦ ਫੰਮਿਆਂ ਵਾਲਾ ਰਾਤ ਨੂੰ ਫਿਰ ਇਹਦੇ ਕੋਲ ਆਇਆ ਵੀ ਮੇਰੇ ਕੋਲੋਂ ਜਨਾਨੀ ਚੱਲੀ ਜਾਣੀ ਹੈ ਤੇ ਤੂੰ ਮੈਨੂੰ ਨਿਕਾਹ ਲੈ ਲੈ ਇਹਦੇ ਨਾਲ। ਉਹ ਕਹਿਣ ਲੱਗਾ ਗੱਲ ਤੇਰੀ ਠੀਕ ਹੈ, ਮੈਂ ਨਿਕਾਹ ਲੈ ਲੈਂਦਾ। ਉਹਨੇ ਨਿਕਾਹ ਉਹਦੇ ਨਾਲ ਲੈ ਲਿਆ। ਜਿਹੜੀ ਡੋਗਰਾਂ ਵਾਲੀ ਸੀ, ਉਹ ਮੁਹੰਮਦ ਕੋਲੋਂ ਨਾ ਇੱਥੇ ਨਿਕਾਹ ਲੈ ਲਿਆ ਉਹਨੇ। ਇੱਥੇ ਫਿਰ ਆ ਗਈ ਬਿੰਨੀ ਦੇ ਵਿੱਚ ਉਹ ਰਹਿੰਦੀ ਰਹੀ। ਲੰਬੜਦਾਰ ਨੂੰ ਨਹੀਂ ਪਤਾ ਹੈ। ਚਿਰਾਗੋ ਨਾ, ਚਿਰਾਗੋ ਤਾਂ ਛੱਡਦੀ ਨਾ, ਚਿਰਾਗੋ ਤਾਂ ਪਹਿਲਾਂ ਕਰੀ ਸੀ। ਚਿਰਾਗੋ ਛੱਡਤੀ ਸੀ। ਫਿਰ ਜਦ ਉਹ ਕੀਤੀ ਨਾ ਉਹਨੇ, ਉਹ ਫਿਰ ਇਹ ਚਿਰਾਗੋ ਛੱਡਤੀ। ਉਹ ਫਿਰ ਜਨਾਬ ਉਹ ਜਿਸ ਵੇਲੇ ਉਹ ਇੱਕ ਆਪਣੇ ਸੱਸ ਦੀ ਇੱਥੇ ਡੋਗਰਾਂ ਵਾਲੇ ਸੁਲਤਾਨ ਦੀ ਉਹ ਜਿਹੜੀ ਕੀਤੀ ਨਾ, ਉਹਦੀ ਮਾਂ ਸੀ, ਇੱਕ ਉਹਦਾ ਭਾਈ ਸੀ। ਉਹ ਫਿਰ ਰਹਿੰਦੇ ਰਹੇ ਇੱਥੇ। ਸਾਡੇ ਨਾਲ ਉਹਨਾਂ ਦਾ ਬੜਾ ਪਿਆਰ ਸੀ, ਬੜਾ ਉਹਦੇ ਨਾਲ ਸੁਲਤਾਨ ਨਾਲ। ਯਾਨੀ ਫਿਰ ਇੱਥੇ ਸਹੀ ਰਹੇ, ਔਲਾਦ ਹੋਈ ਉਹਨਾਂ ਦੀ ਕੋਈ ਸਹੀ ਮਤਲਬ? ਹਾਂ। ਉਹ ਫਿਰ ਨਾ ਕਹਿੰਦਾ ਮੈਂ ਚੱਲਿਆ ਹੁਣ ਪਾਸਪੋਰਟ ਤੇ ਇੰਡੀਆ ਨੂੰ। ਮੈਂ ਕਿਹਾ ਜਾਇਆ ਤੂੰ। ਉਹ ਜਿਹੜਾ ਮੁਸਲਮਾਨ ਹੋਇਆ ਸੀ ਉਹ? ਹਾਂ ਮੁਸਲਮਾਨ ਹੋਇਆ ਸੀ। ਉਹ ਫਿਰ ਇੰਡੀਆ ਗਿਆ। ਅੱਛਾ। ਉਹ ਇੰਡੀਆ ਤੇ ਮਿਲ ਕੇ ਆਇਆ। ਫਿਰ ਅਸੀਂ ਉਹਨੂੰ ਪੁੱਛਿਆ ਸੀਗਾ ਕੀ ਹਾਲਾਤ ਨੇ। ਕਹਿੰਦਾ ਜੀ ਇੱਥੇ ਦਾ ਮੇਰਾ ਮਤਲਬ ਉੱਥੇ ਦਾ ਪਾਣੀ, ਇੱਥੇ ਦਾ ਦੁੱਧ ਇੰਨਾ ਕਹਿੰਦਾ ਤਾਕਤ ਵਾਲਾ ਪਾਣੀ ਆ ਉਹ। ਅੱਛਾ ਜੀ। ਹਾਂਜੀ। ਇੰਨੀ ਗੱਲਾਂ ਗੁੱਲਾਂ ਕਰਦਾ ਰਿਹਾ। ਫਿਰ ਉਹ ਪ੍ਰੋਗਰਾਮ ਉੱਥੇ ਬਣਾ ਕੇ ਆਦੀ ਮੈਂ ਬਾਰਡਰ ਪਾਸ ਕਰ ਜਾਣਾ, ਕੋਈ ਬੰਦਾ ਮੈਂ ਬਣਾਉਣਾ ਬਾਰਡਰ ਪਾਸ ਜਿਹੜਾ ਮੈਨੂੰ ਬਾਰਡਰ ਲਗਾ ਦੇਵੇ। ਉਹ ਲੈ ਜੀ ਜਿਸ ਵੇਲੇ ਇਹਨੇ ਮੈਂ ਉੱਧਰ ਜਾਣਾ ਚਾਹਨਾ। ਹਾਂ ਉੱਧਰ ਜਾਣਾ ਚਾਹੁੰਦਾ। ਉਹ ਜ਼ਮੀਨ ਉੱਥੇ ਚਲੀ ਗਈ ਨਾ ਉੱਧਰ। ਅੱਛਾ ਅੱਛਾ। ਜਾਇਦਾਦ ਜਿਹੜੀ ਨਾ ਉਹਦਾ ਬਾਪ ਦਾ ਮੰਗਲ ਸਿੰਘ ਸੀ। ਮੰਗਲ ਸਿੰਘ ਦੀ ਜ਼ਮੀਨ ਦਾ ਜਿਹੜਾ ਕਨੇਮ ਫਾਰਮ ਸੀ ਉਹਦੇ ਨਾਂ ਤੇ ਹਾਂ ਇੰਡੀਆ ਚਲਿਆ ਗਿਆ ਉਹ ਕਨੇਮ ਫਾਰਮ। ਤੇ ਉਹ ਫਿਰ ਕਹਿਣ ਲੱਗੇ ਵੀ ਤੇਰੀ ਜ਼ਮੀਨ ਟੁੱਟ ਜਾਣੀ ਹੁਣ ਤੂੰ ਇੱਥੇ ਕੀ ਕਰੇਗਾ। ਉਹਨੇ ਕਿਹਾ ਵੀ ਚਲੋ ਮੈਂ ਨਿਕਲ ਜਾਂਦਾ। ਫਿਰ ਉਹ ਕਹਿਣ ਲੱਗਿਆ ਯਾਰ ਮੁੜ ਕੇ ਜਿਸ ਵੇਲੇ ਆਇਆ ਉਧਰ ਇੱਕ ਤੇਲੀ ਸੀ ਡੋਗਰਾਂ ਵਾਲੇ ਦਾ। ਉਹ ਸੀ ਬਦਮਾਸ਼ ਜਿਹਾ। ਉਹ ਕਿਤੇ ਇੱਧਰ ਫਿਰਦਾ ਰਿਹਾ ਨਾਰੋਵਾਲ ਕੰਨੀ। ਆ ਜਿਹੜਾ ਬਿਆਸਾ ਦਰਿਆ ਹੈ ਇਹਦੇ ਕਿਨਾਰੇ ਕਿਨੂਰੇ ਉੱਥੇ ਬਦਮਾਸ਼ੀ ਕਰਦੇ ਰਹੇ ਨੇ। ਉਹਨੂੰ ਕੋਈ ਰਾਹ ਦਾ ਪਤਾ ਸੀ। ਉਹਨੇ ਕਿਹਾ ਤੈਨੂੰ ਮੈਂ ਨਗਾਉਣਾ ਸਣੇ ਟੱਬਰ ਸਣੇ ਜੀਆਂ ਤੇ ਪ੍ਰੋਗਰਾਮ ਰੱਖ ਲੈ। ਉਹ ਫਿਰ ਕਹਿਣ ਲੱਗਾ ਜਦੋਂ ਪ੍ਰੋਗਰਾਮਾਂ ਦਾ ਬਣ ਗਿਆ ਉੱਧਰ ਜਾਣ ਦਾ, ਫਿਰ ਸਾਨੂੰ ਕਹਿਣ ਲੱਗਿਆ ਯਾਰ ਕੋਈ ਰੁਪਈਆ ਦਿਓ ਮੈਨੂੰ, ਕੋਈ 300-400। ਅਸੀਂ ਕਿਹਾ ਕਿ ਤੈਨੂੰ ਕੀ ਲੋੜ ਪਈ? ਕਹਿੰਦਾ ਯਾਰ ਮੈਂ ਜਾਣਾ ਇੰਡੀਆ ਨੂੰ। ਅਸੀਂ ਕਹਿੰਦਾ ਪਾਸਪੋਰਟ ਬਣਿਆ ਜਾਣਾ ਚਲੋ ਲੈ ਜਾ। ਅਸੀਂ ਦੇ ਦਿੱਤਾ। ਉਹ ਫਿਰ ਕਹਿਣ ਲੱਗਾ ਮੇਰੇ ਘਰ ਛੋਲੇ ਪਏ ਨੇ ਤੁਸੀਂ ਚੱਕ ਲਓ। ਸਾਡੇ ਕੋਲ ਉਸ ਵੇਲੇ ਹੁੰਦਾ ਸੀ ਟਾਂਗਾ ਘੋੜਾ। ਅਸੀਂ ਕਹਿੰਦਾ ਘੋੜੇ ਨੂੰ ਤੁਸੀਂ ਆਪਣਾ ਛੋਲੇ ਪਾ ਲਿਓ ਚੱਕ ਲਓ। ਅਸੀਂ ਕਿਹਾ ਅਸੀਂ ਕੀ ਕਰਨੇ ਨੇ, ਸਾਡੇ ਇੱਥੇ ਮਕਾਨ ਨੀਵੇਂ ਤਾਂ ਉਹਨੇ ਬਾਰਿਸ਼ਾਂ ਬੜੀਆਂ ਪੈਂਦੀਆਂ ਨੇ ਤੇ ਜਦੋਂ ਜਦ ਤੂੰ ਆਵੇਂਗਾ ਫਿਰ ਚੱਕ ਲਾਂਗੇ। ਉਹ ਕਹਿੰਦਾ ਨਹੀਂ ਯਾਰ ਚੱਕ ਲਓ ਤੁਸੀਂ।
ਉਹਨੇ ਦੱਸਿਆ ਮੈਂ ਪੱਕਾ ਜਾ ਰਿਹਾ ਦੱਸਿਆ ਨਹੀਂ, ਉਹਨੇ ਸਾਨੂੰ ਭੇਜ ਨਹੀਂ ਦਿੱਤਾ ਵੀ ਮੈਂ ਮੁੜ ਕੇ ਨਹੀਂ ਆਉਣਾ। ਆ ਵੀ ਰੋਕ ਨਾ ਲੈਣ। ਹਾਂ ਵੀ ਰੁਕਣਾ ਜਾਂਦੇ ਨੇ, ਲਾਭ ਨਾ ਹੋ ਜਾਵੇ। ਹਾਂਜੀ, ਇਸ ਗੱਲ ਦਾ ਮਾਰਾ ਨੇ ਦੱਸਿਆ ਨਹੀਂ ਵਿਚਾਰੇ ਨੇ। ਫਿਰ ਮੇਰੇ ਮਾਮੇ ਦਾ ਪੁੱਤ ਰਹਿੰਦਾ ਕਪੂਰਗੜ੍ਹ ਦੇ ਵਿੱਚ, ਮੇਰੇ ਨਾਨਕੇ ਕਪੂਰਗੜ੍ਹ ਤੇ ਰਿਆਸਤ ਨਾਭੇ ਦੇ ਵਿੱਚ। ਅੱਛਾ, ਉਹ ਮੇਰੇ ਮਾਮੇ ਦਾ ਪੁੱਤ ਉੱਥੇ ਰਹਿੰਦਾ ਇੰਡੀਆ ਦੇ ਵਿੱਚ। ਹਜੇ ਵੀ ਉਧਰ ਹੀ ਹੈ? ਹਾਂ, ਉਹ ਹੁਣ ਉੱਥੇ ਉਹ ਨਾ ਮਾਰਤਾ, ਅੱਛਾ, ਸਿੱਖਾਂ ਨਹੀਂ ਮਾਰਤਾ ਹਾਂ, ਉਹ ਤਾਂ ਜੀ ਗੱਲਾਂ ਬੜੀਆਂ ਲੰਬੀਆਂ ਚੌੜੀਆਂ ਨੇ, ਮੁੱਕਣ ਵਾਲੀਆਂ ਹਣੇ ਨਹੀਂ। ਅੱਛਾ, ਉਹ ਫਿਰ ਜਿਸ ਵੇਲੇ ਇੱਥੇ ਆਇਆ ਨਾ ਸਾਨੂੰ ਮਿਲਣ ਵਾਸਤੇ, ਸਾਡੇ ਮਾਮੇ ਦਾ ਮੁੰਡਾ, ਅਸੀਂ ਕਿਹਾ ਯਾਰ ਉਹ ਸੁਲਤਾਨ ਤੋਂ ਮਿਲੀ ਰੁਪਈਆ ਉਹਦੇ ਕੋਲ ਇੰਨਾ ਲੈਣਾ, ਸਾਨੂੰ ਤਾਂ ਚਲੋ ਉਹਨੇ ਮਿਲਣਾ ਨਹੀਂ ਹੈ, ਚੱਲ ਤੂੰ ਲੈ ਲਈ, ਤੇਰੇ ਕੰਮ ਆ ਜਾਊਗਾ। ਉਹ ਫਿਰ ਉਹਦੇ ਕੋਲ ਗਿਆ ਉੱਥੇ ਦੱਸ ਕੇ ਮੀਰਾਂ ਜੀ ਦੇ, ਜ਼ਿਲ੍ਹਾ ਕਰਨਾਲ ਦੇ ਵਿੱਚ। ਉਹ ਕਹਿੰਦਾ ਯਾਰ ਮੇਰੇ ਕੋਲ ਤਾਂ ਮਕਾਨ ਵੀ ਹੈ ਨਹੀਂ, ਕੋਠੜੀ ਜੀ ਪੈਂਦਾ ਬੈਠਾ ਹੈ। ਮੈਂ ਕਿਹਾ ਤੇ ਕਹਿੰਦਾ ਮੈਂ ਤਾਂ ਫਿਰ ਉਹਨੂੰ ਕਿਹਾ ਹੀ ਨਹੀਂ, ਉਹ ਚੁੱਪ ਕਰਕੇ ਮੈਂ ਜਾ ਜਾ। ਮੈਂ ਕਿਹਾ ਭੈਣ ਜਿਹੜਾ ਕਿਹੜਾ ਸੱਜਣ ਬੰਦਾ ਸੀ, ਲੈ ਗਿਆ ਲੈ ਗਿਆ। ਅੱਛਾ, ਫਿਰ ਮਤਲਬ ਛੱਡ ਦਿੱਤੇ ਉਹਨੂੰ? ਲੈ ਹੋਰ ਅਤੀ ਗੱਲ। ਅੱਛਾ, ਸੱਜਣ ਵੀ ਇਹ ਕਿੰਨੇ ਕੁ ਸਾਲ ਬਾਅਦ ਗਿਆ ਸੀ ਉਹ? ਇਹ ਸਾਲ ਮੇਰਾ ਖਿਆਲ ਹੈ 8-9 ਸਾਲ ਬਾਅਦ ਗਿਆ। 8-9 ਸਾਲ ਬਾਅਦ? ਹਾਂਜੀ ਹਾਂਜੀ। ਅੱਛਾ ਅੱਛਾ। ਇਹ ਚਾਚੇ ਬਸ਼ੀਰ ਜਿਹੜਾ ਉਹਦਾ ਪੁੱਤਰ ਸੀ? ਆਹੋ, ਵਜ਼ੀਰ ਚਰਾਗੋ ਦਾ ਪੁੱਤ ਸੀ ਨਾ, ਇਹ ਪੁੱਤ ਉਹਦਾ ਸੁਲਤਾਨ ਦਾ ਹੀ ਸੀ। ਸੁਲਤਾਨ ਦਾ ਸੀ? ਹਾਂਜੀ, ਜਿਹੜਾ ਮੁਸਲਮਾਨ ਹੋਇਆ ਸੀ? ਆਹੋ, ਜਿਹੜਾ ਮੁਸਲਮਾਨ ਇੱਥੇ ਹੋਇਆ ਸੀ। ਬਜ਼ੁਰਗੋ ਦਾ ਨਾਮ ਫਿਰ ਦੱਸਿਆ, ਦਾ ਨਾਮ ਪਹਿਲਾਂ ਕੀ ਸੀ? ਸਿੱਖ ਕੀ ਨਾਮ? ਬਹਾਦਰ ਬਹਾਦਰ ਸਿੰਘ ਸੀ। ਬਹਾਦਰ ਸਿੰਘ। ਫਿਰ ਹੋਇਆ ਫਕੀਰ? ਫਿਰ ਉਹਦਾ ਨਾਮ ਰੱਖਿਆ ਗਿਆ ਸੁਲਤਾਨ। ਸੁਲਤਾਨ ਜਿਸ ਵੇਲੇ ਮੁਸਲਮਾਨ ਇੱਥੇ ਹੋ ਗਿਆ ਨਾ, ਉਹ ਬਲਕਿ ਸੁਲਤਾਨ ਦੀ ਹੋ ਗਈਆਂ। ਅੱਛਾ, ਸੁਲਤ ਵੀ ਕਰਾ ਲਈ ਉਹਨੇ ਇੱਥੇ। ਉਹ ਗਗੜੇ ਵਾਲੇ ਕਾਕੇ ਦੇ ਨਾਲ, ਉਹ ਵੀ ਉਧਰੋਂ ਆਇਆ ਨਾ, ਉਹ ਵੀ ਕਿਸੇ ਨੇ ਸੁਣਤਾ ਨਹੀਂ ਕੀਤੀਆਂ, ਮੁਸਲਮਾਨ ਵੀ ਜਦ ਇਸ ਤਰ੍ਹਾਂ ਦੀ ਸੀ। ਆਹੋ, ਤੇ ਲਾਲ ਦੀਨ ਜੱਟ ਦੀਆਂ ਤਾਂ ਕੋਈ ਨਹੀਂ ਸੀ ਹੋਈਆਂ, ਇਹਦੀਆਂ ਵੀ ਕਰਾਈਆਂ ਨੇ। ਕਰਾਈਆਂ ਸੀ? ਆਹੋ। ਨਾਜ਼ਰੀਨ, 1947 ਟਾਈਮ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ, ਪਾਰਟੀਸ਼ਨ ਸਟੋਰੀਆਂ ਸੁਣਨ ਵਾਸਤੇ, ਜੇ ਚਸ਼ਮੇ ਦੀ ਗਵਾਨ ਉਹਨਾਂ ਦੀ ਜ਼ਬਾਨੀ ਸੁਣਨ ਵਾਸਤੇ ਸਾਡਾ ਚੈਨਲ ਜਿਹੜਾ ਹੈ ਮੇਰਾ ਪਿੰਡ ਮੇਰਾ ਪੰਜਾਬ, ਇਹਨੂੰ ਸਬਸਕ੍ਰਾਈਬ ਕਰ ਲਓ। ਅਗਰ ਨਹੀਂ ਸਬਸਕ੍ਰਾਈਬ ਕੀਤਾ ਲਾਈਕ ਕਰੋ, ਸ਼ੇਅਰ ਵੀ ਕਰ ਦਿਆ ਕਰੋ ਵੀਡੀਓ ਨੂੰ। ਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਭਾਈ ਅਕਰਮ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।